ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ ਤੇ ਦੱਸਣਗੇ ਪੰਜਾਬ ਦੇ ਹਾਲਾਤ, ਭਾਰਤ ਭਰ ਦੇ ਹਾਲਾਤ ਕਿ ਉੱਥੇ ਕੀ ਕੁਛ ਵਾਪਰਿਆ ਆ। ਉਸ ਤੇ ਅਸੀਂ ਝਾਤ ਮਾਰਾਂਗੇ। ਝਾਤ ਮਾਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸ਼ੇਰਗਿੱਲ ਪਰਿਵਾਰ ਸਲਮਾ ਤੋਂ, ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਤੇ ਹੁਣ ਗੱਲਬਾਤ ਕਰਦੇ ਹਾਂ ਜੀ ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ। ਤੇ ਦੋਸਤੋ, ਅਸੀਂ ਪ੍ਰੋਗਰਾਮ ਖਬਰ ਤੇ ਨਜ਼ਰ 'ਚ ਤੁਹਾਡੇ ਨਾਲ ਰੂਬਰੂ ਆ। ਖਬਰਾਂ ਦਾ ਬੁਲੇਟਿਨ ਤੁਸੀਂ ਰੋਜ਼ ਸੁਣਦੇ ਹੋ ਤੇ ਬਹੁਤ ਸਾਰੀ ਚਰਚਾ ਵੀ ਵੱਖ-ਵੱਖ ਮੁੱਦਿਆਂ ਤੇ ਚੱਲਦੀ ਰਹਿੰਦੀ ਹੈ। ਪਰ ਸਾਡੇ ਇਸ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਮੈਂ ਚੰਡੀਗੜ੍ਹ ਸਟੂਡੀਓ ਤੋਂ ਤੁਹਾਡੇ ਨਾਲ ਤੇ ਮੇਰੇ ਨਾਲ ਨੇ ਬਲਵਿੰਦਰ ਜੀ। ਤੇ ਪੰਜਾਬ ਤੇ ਦੇਸ਼ ਦੇ ਰਾਜਸੀ ਤੇ ਸਮਾਜਿਕ ਘਟਨਾ ਚੱਕਰ ਤੇ ਆਪਣੀ ਸਮਝ ਦੇ ਮੁਤਾਬਕ ਅਸੀਂ ਟਿੱਪਣੀਆਂ ਕਰਦੇ ਹਾਂ ਤੇ ਗੱਲਬਾਤ ਦਾ ਸਿਲਸਿਲਾ ਹਰ ਵਾਰ ਵਾਂਗ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਅੱਜ ਹੀ ਸੁਸ਼ੀਲ ਜੀ, ਪਹਿਲਾਂ ਤੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਡਾਮਾਡੋਲ ਹੋਏ ਆ, ਸੱਤਾਧਾਰੀ ਪਾਰਟੀ ਦੇ ਕੁਝ ਵੀ ਕੰਟਰੋਲ ਦੇ ਵਿੱਚ ਨਹੀਂ। ਤੇ ਹੁਣ ਉਹਨਾਂ ਨੇ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਇਸ ਡੈਮੇਜ ਨੂੰ ਕੰਟਰੋਲ ਕਰਨੇ ਦੀ। ਜਿਸ ਤਰ੍ਹਾਂ ਆਪਾਂ ਖਬਰਾਂ ਪੜ੍ਹ ਰਹੇ ਆ ਕਿ ਮੁੜ ਵਾਪਸੀ ਲਈ ਇਹਨਾਂ ਦੇ ਹੀਲੇ ਵਸੀਲੇ ਸ਼ੁਰੂ ਆ। ਕਈ ਲੋਕ ਜਿਹੜੇ ਆ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ। ਮੀਟਿੰਗਾਂ ਸ਼ੁਰੂ ਹੋ ਰਹੀਆਂ ਕਈ ਵਿਧਾਇਕਾਂ ਦੇ ਨਾਲ। ਕੀ ਇਸ ਦੇ ਪਿੱਛੇ ਕੀ ਇਹ ਕੰਟਰੋਲ ਕਰ ਲੈਣਗੇ? ਦੇਖੋ, ਪੰਜਾਬ ਦੇ ਪਿੰਡੇ ਤੇ ਬੜੇ ਵੱਡੇ ਜ਼ਖਮ ਨੇ। ਇਹਨਾਂ ਜ਼ਖਮਾਂ ਤੇ ਮਰਹਮ ਲਾਉਣ ਦੀ ਥਾਂ ਦੇ ਉੱਤੇ ਇੱਕ ਵਾਰ ਨਹੀਂ ਬਹੁਤੀ ਵਾਰ ਲੂਣ ਫੂਕਿਆ ਗਿਆ। ਇਸੇ ਕਰਕੇ ਬਾਰ-ਬਾਰ ਇਹ ਜ਼ਖਮ ਹਰੇ ਹੁੰਦੇ ਰਹੇ। ਇਹਨਾਂ ਦਿਨਾਂ ਦੇ ਵਿੱਚ ਆ ਪੂਰਾ ਮਹੀਨਾ ਲੰਘ ਚੱਲਾ ਤੇ ਇੱਕ ਦਿਨ ਰਹਿ ਗਿਆ ਇਸ ਮਹੀਨੇ ਦਾ। ਸਾਰੇ ਮਹੀਨੇ ਦੇ ਵਿੱਚ ਲਗਾਤਾਰ ਜਿਸ ਤਰ੍ਹਾਂ ਦਾ ਘਟਨਾ ਚੱਕਰ ਹੋਇਆ, ਜੇ ਉਹਦੇ ਤੇ ਆਪਾਂ ਸਰਸਰੀ ਜਿਹੀ ਨਜ਼ਰ ਵੀ ਮਾਰੀਏ ਤੇ ਸਾਨੂੰ 2-3 ਜਿਹੜੀਆਂ ਗਲਤੀਆਂ ਬੜੀਆਂ ਵੱਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਦਿਖਾਈ ਦੇਣਗੀਆਂ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਵੱਖਰਿਆ ਕੇ ਨਹੀਂ ਦੇਖ ਸਕਦੇ। ਵੱਖਰੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰੋਲ ਇੱਕ ਧਾਰਮਿਕ ਸੰਸਥਾ ਹੈ ਜੀ, ਤੇ ਸ਼੍ਰੋਮਣੀ ਅਕਾਲੀ ਦਲ ਇੱਕ ਰਾਜਨੀਤਿਕ ਪਾਰਟੀ ਹੈ। ਪਰ ਇੰਨਾ ਕੁਝ ਰਲਗਟ ਕਰ ਦਿੱਤਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਸਟੈਪ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾਇਰੈਕਟ ਹੁੰਦਾ ਹੈ ਜਾਂ ਨਿਰਦੇਸ਼ਿਤ ਹੁੰਦਾ ਹੈ। ਇਸ ਕਰਕੇ ਅਸੀਂ ਇਹਨਾਂ ਨੂੰ ਹੁਣ ਪ੍ਰੈਕਟਿਸ ਦੇ ਵਿੱਚ ਵੱਖਰੇ ਕਰਕੇ ਨਹੀਂ ਦੇਖ ਸਕਦੇ। ਹੁਣ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਫੈਸਲਾ ਹੁੰਦਾ, ਤੁਸੀਂ ਉਹਨਾਂ ਨੂੰ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਫੈਸਲਾ ਨਹੀਂ ਕਹਿ ਸਕਦੇ, ਨਾ ਹੀ ਮੁਕੰਮਲ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਕਾਰਜਕਾਰਨੀ ਹੈ ਜਾਂ ਐਗਜ਼ੈਕਟਿਵ ਹੈ ਉਹਦਾ ਫੈਸਲਾ ਕਹਿ ਸਕਦੇ ਆ। ਕਿਉਂਕਿ ਐਗਜ਼ੈਕਟਿਵ ਦੇ ਵਿੱਚ ਜਿਹੜੀ ਵਿਰੋਧੀ ਸੁਰ ਹੈ ਉਹਦੀ ਸੁਣੀ ਨਹੀਂ ਜਾਂਦੀ ਤੇ ਉਹਨਾਂ ਨੂੰ ਕਈ ਵਾਰ ਬਾਈਕਾਟ ਵੀ ਕਰਨਾ ਪਿਆ। ਪਿਛਲੇ ਦਿਨਾਂ 'ਚ ਜਿਹੜੀਆਂ ਮੀਟਿੰਗਾਂ ਹੋਈਆਂ ਆਪਾਂ ਨੂੰ ਇਸ ਗੱਲ ਦਾ ਪਤਾ ਹੈ। ਇਸ ਕਰਕੇ ਕੋਈ ਵੀ ਫੈਸਲਾ, ਉਹ ਫੈਸਲੇ ਨੂੰ ਤੁਸੀਂ ਏਦਾਂ ਦੇਖ ਸਕਦੇ ਹੋ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੇ ਜਿਨ੍ਹਾਂ ਲੋਕਾਂ ਦਾ ਕਬਜ਼ਾ ਹੈ ਜਾਂ ਇੱਕ ਟੱਬਰ ਦਾ ਜਿਹੜਾ ਕਬਜ਼ਾ ਹੈ ਉਹਨਾਂ ਵੱਲੋਂ ਜੋ ਡਾਇਰੈਕਟ ਕੀਤਾ ਜਾਂਦਾ ਉਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਆ ਜਥੇਦਾਰ ਅਵਤਾਰ ਸਿੰਘ ਮੱਕੜ ਕਰਦੇ ਆ। ਸੋ ਅਲਟੀਮੇਟਲੀ ਫਿਰ ਗੱਲ ਕੀ ਹੋਈ ਵੀ ਇਹ ਜੋ ਕੁਝ ਵੀ ਹੋਇਆ ਜਾਂ ਕੀਤਾ ਗਿਆ ਜਾਂ ਅਸਤੀਫਿਆਂ ਦਾ ਦੌਰ ਵੀ ਚੱਲਿਆ ਜਾਂ ਉਸ ਤੋਂ ਪਹਿਲਾਂ ਡੇਰਾ ਮੁਖੀ ਨੂੰ ਮੁਆਫੀ ਦਾ ਮਸਲਾ ਹੈ ਸ਼੍ਰੀ ਅਕਾਲ ਤਖ਼ਤ ਵੱਲੋਂ, ਤੇ ਫਿਰ ਮੁਆਫੀ ਦੇਣ ਤੋਂ ਬਾਅਦ ਆਪਣਾ ਹੀ ਫੈਸਲਾ ਰੱਦ ਕਰਨ ਦਾ ਮਸਲਾ ਹੈ। ਫਿਰ 5 ਪਿਆਰਿਆਂ ਵੱਲੋਂ ਜਿਹੜਾ ਇੱਕ ਸਪਸ਼ਟੀਕਰਨ ਮੰਗਿਆ ਗਿਆ ਅਕਾਲ ਤਖ਼ਤ ਸਾਹਿਬ ਦੇ ਨਾਲ ਬਾਕੀ 4 ਤਖ਼ਤਾਂ ਦੇ ਜਥੇਦਾਰ ਸਾਹਿਬਾਨ ਤੋਂ, ਉਹਦੇ ਤੇ ਵੀ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ, ਮਤਲਬ ਸਸਪੈਂਡ ਕਰ ਦਿੱਤਾ ਗਿਆ 5 ਪਿਆਰਿਆਂ ਨੂੰ। ਬਾਅਦ ਵਿੱਚ ਉਹਨਾਂ ਹੀ 5 ਪਿਆਰਿਆਂ ਨੂੰ ਬਹਾਲ ਕਰ ਦਿੱਤਾ ਗਿਆ। ਇਸ ਦੌਰ ਦੇ ਵਿੱਚ ਜਿੱਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2 ਸੈਕਟਰੀ ਜਿਹੜੇ ਸਸਪੈਂਡ ਕਰ ਦਿੱਤੇ ਗਏ, ਕੁਝ ਹੋਰ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ। ਅੱਜ ਦੀ ਖਬਰ ਹੈ ਕਿ ਉਹਨਾਂ ਨੂੰ ਵੀ ਬਹਾਲ ਕਰ ਦਿੱਤਾ ਗਿਆ। ਇਹ ਜਿਹੜਾ ਸਟੈਪ ਬਾਈ ਸਟੈਪ ਅਸੀਂ ਸਾਰਾ ਘਟਨਾ ਚੱਕਰ ਦੇਖ ਰਹੇ ਹਾਂ। ਆਪ ਹੀ ਕੀਤੇ ਹੋਏ ਫੈਸਲੇ, ਉਹਨਾਂ ਫੈਸਲਿਆਂ ਨੂੰ ਫਿਰ ਜਿਹੜਾ ਆ ਰੱਦ ਕਰਨਾ, ਇਹਦੇ ਤੋਂ ਪਤਾ ਲੱਗ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਕਿੰਨੀ ਬੁਰੀ ਤਰ੍ਹਾਂ ਇੱਕ ਦੁਬਿਧਾ ਦੇ ਵਿੱਚੋਂ ਗੁਜ਼ਰ ਰਿਹਾ ਹੈ। ਤੇ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਕਮੇਟੀ ਦੇ ਫੈਸਲੇ ਨਹੀਂ ਹੈ। ਅੱਜ ਵੀ ਸ਼੍ਰੋਮਣੀ ਕਮੇਟੀ ਨੇ ਜਿਹੜੇ ਬਹਾਲ ਕੀਤੇ ਨੇ ਸੈਕਟਰੀ ਜਾਂ ਹੋਰ ਮੁਲਾਜ਼ਮ, ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਸੁਖਬੀਰ ਸਿੰਘ ਬਾਦਲ ਜਾਂ ਸਰਪ੍ਰਸਤ ਪੰਜਾਬ ਦੇ ਮੁੱਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਿਰਦੇਸ਼ਿਤ ਸਾਰੀਆਂ ਚੀਜ਼ਾਂ ਹੈਗੀਆਂ। ਇਹਨੂੰ ਤੁਸੀਂ ਡੈਮੇਜ ਕੰਟਰੋਲ ਕਹਿ ਰਹੇ ਹੋ, ਇਹਨੂੰ ਅਸੀਂ ਡੈਮੇਜ ਕੰਟਰੋਲ ਕਹਿ ਰਹੇ ਹਾਂ ਵੀ ਸ਼ਾਇਦ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ 'ਚ ਕੋਈ ਵੀ ਵੱਖਰਾਪਨ ਨਹੀਂ। ਹੁਣ ਇਹਨੂੰ ਮੈਂ ਇਸ ਕਰਕੇ ਕਹਿ ਰਿਹਾ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਫੈਸਲਾ ਜਿਹੜਾ ਆ ਉਹਨੂੰ ਤੁਸੀਂ ਉਹਦਾ ਨਿੱਜੀ ਫੈਸਲਾ ਨਹੀਂ ਕਹਿ ਸਕਦੇ, ਉਹਨਾਂ ਦਾ ਕੋਈ ਅਧਿਕਾਰਕ ਫੈਸਲਾ ਨਹੀਂ ਕਹਿ ਸਕਦੇ। ਉਹ ਫੈਸਲੇ ਸਾਰੇ ਸ਼੍ਰੋਮਣੀ ਅਕਾਲੀ ਦਲ ਵੀ ਨਹੀਂ, ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਇੱਕ ਪਰਿਵਾਰ ਵੱਲੋਂ ਲਏ ਜਾਂਦੇ ਆ। ਇਸ ਕਰਕੇ ਉਹ ਜਿਹੜੀਆਂ ਕੁਤਾਹੀਆਂ ਹੋਈਆਂ ਉਹਦੇ ਲਈ ਜ਼ਿੰਮੇਵਾਰ ਕੌਣ ਹੋਇਆ? ਫਿਰ ਉਹੀ ਲੋਕ ਹੋਏ ਜਿਹੜੇ ਲੋਕ ਇਹ ਫੈਸਲੇ ਕਰਵਾ ਰਹੇ ਆ। ਪਹਿਲੀ ਕੁਤਾਹੀ ਡੇਰਾ ਮੁਖੀ ਨੂੰ ਮੁਆਫੀ ਦੇਣੀ। 8 ਸਾਲ ਤੋਂ ਮਾਮਲਾ ਜਿਹੜਾ ਆ ਉਹ ਬਿਲਕੁਲ ਦਫਨ ਹੋ ਚੁੱਕਾ ਸੀ, ਅਚਾਨਕ ਉਹ ਮਾਮਲਾ ਕੱਢ ਮਾਰਿਆ ਗਿਆ। ਦੂਜੀ ਗਲਤੀ ਜਿਹੜੀ ਹੈ ਉਹ ਗਲਤੀ ਕੀਤੀ ਗਈ ਜਦੋਂ ਪੰਜਾਂ ਪਿਆਰਿਆਂ ਵੱਲੋਂ ਇਹ ਕਿਹਾ ਗਿਆ ਕਿ ਸਪਸ਼ਟੀਕਰਨ ਦੇਣ ਜਥੇਦਾਰ ਸਾਹਿਬਾਨ, 5 ਪਿਆਰਿਆਂ ਨੂੰ ਸਰਵਉੱਚ ਸਥਾਨ ਹਾਸਲ ਹੈ ਸਾਡੀ ਪਰੰਪਰਾ ਦੇ ਵਿੱਚ, ਸਾਡੀ ਮਰਿਆਦਾ ਦੇ ਵਿੱਚ, ਸਾਡੀ ਰਵਾਇਤ ਦੇ ਵਿੱਚ। ਉਹਨਾਂ ਦੀ ਗੱਲ ਮੰਨਣ ਦੀ ਥਾਂ ਤੇ ਉਹਨਾਂ ਨੂੰ ਸਸਪੈਂਡ ਕਰਨਾ, ਫਿਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਰਿਵਰਸ ਕਰਨਾ। ਇਹ ਸਾਰੀਆਂ ਗਲਤੀਆਂ ਜਿਹੜੀਆਂ ਕੀਤੀਆਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਰੱਦ ਕਰਕੇ ਡੈਮੇਜ ਕੰਟਰੋਲ ਕਰਨ ਦਾ ਜਿਹੜਾ ਯਤਨ ਕੀਤਾ ਗਿਆ ਉਹ ਯਤਨ ਹਾਲੇ ਤੱਕ ਜਿਹੜਾ ਆ ਉਹ ਫਰੂਟਫੁਲ ਸਾਬਤ ਨਹੀਂ ਹੋਇਆ। ਇੱਕ ਗੱਲ। ਦੂਜੀ ਗੱਲ ਜਿਹੜੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਦਿਨਾਂ ਦੇ ਵਿੱਚ, ਖਾਸ ਤੌਰ ਤੇ ਸਾਰੇ ਮਹੀਨੇ ਦੇ ਵਿੱਚ, ਸ਼ਾਇਦ ਪਿਛਲੇ 8 ਸਾਲ ਤੋਂ ਜਿਹੜੀ ਸਰਕਾਰ ਚਲਾ ਰਿਹਾ ਸ਼੍ਰੋਮਣੀ ਅਕਾਲੀ ਦਲ, 8 ਸਾਲਾਂ 'ਚ ਇੰਨਾ ਬਦਨਾਮ ਨਹੀਂ ਸੀ ਹੋਇਆ ਜਿੰਨਾ 1 ਮਹੀਨੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਦਨਾਮੀ ਹੋ ਗਈ ਹੈ। ਰਾਜਨੀਤਿਕ ਤੌਰ ਦੇ ਉੱਤੇ ਆਪਣੇ ਸਭ ਤੋਂ ਵੱਡੇ ਸੰਕਟ ਵਿੱਚੋਂ ਗੁਜ਼ਰ ਰਿਹਾ ਸ਼੍ਰੋਮਣੀ ਅਕਾਲੀ ਦਲ। ਇਸੇ ਕਰਕੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਕਿ ਉਹ ਵਿਧਾਇਕਾਂ ਦੇ ਨਾਲ, ਅਕਾਲੀ ਜਥੇਦਾਰਾਂ ਦੇ ਨਾਲ, ਬਾਕੀ ਅਕਾਲੀ ਲੀਡਰਸ਼ਿਪ ਦੇ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਆ। ਉਹ ਇਹ ਨਾਂ ਦੇ ਰਿਹਾ ਕਿ ਅਸੀਂ ਸੰਗਤ ਵਿੱਚ ਵਾਪਸ ਜਾਣਾ ਚਾਹੁੰਦੇ ਹਾਂ। ਅੱਜ ਦੀ ਤਰੀਕ ਦੇ ਵਿੱਚ ਜੇ ਬਾਦਲ ਸਾਹਿਬ ਕਿਸੇ ਪਿੰਡ ਦੇ ਸੰਗਤ ਦਰਸ਼ਨ ਕਰਨ ਜਾਣਗੇ ਤਾਂ ਫਿਰ ਬਹੁਤ ਜ਼ਿਆਦਾ ਵਿਰੋਧ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਉਹ ਸੰਗਤ ਦੇ ਵਿੱਚ ਵਾਪਸ ਕਿੱਦਾਂ ਜਾਣ, ਇਹ ਉਹਨਾਂ ਸਾਹਮਣੇ ਸਭ ਤੋਂ ਵੱਡਾ ਚੈਲੰਜ ਹੈ। ਕਿਉਂਕਿ ਸੰਗਤ ਦੇ ਵਿੱਚ ਤਾਂ ਗੁੱਸਾ ਬੜਾ, ਸੰਗਤ ਤੋਂ ਭਾਵ ਸਮੂਹ ਪੰਜਾਬੀਆਂ ਨੂੰ ਵੀ ਇੱਥੇ ਲੈ ਸਕਦੇ ਹੋ। ਪੰਜਾਬੀ ਜਿਹੜੇ ਆ ਵੱਖ-ਵੱਖ ਲੈਵਲ ਦੇ ਉੱਤੇ ਬਹੁਤ ਵੱਡੇ ਸੰਕਟਾਂ 'ਚੋਂ ਗੁਜ਼ਰ ਰਹੇ ਹੈ। ਪੰਜਾਬੀਆਂ ਦੇ ਸੰਕਟ ਆਪਣੇ ਬੇਸਿਕ ਜਿਹੜੇ ਉਹਨਾਂ ਦੇ ਇਸ਼ੂਜ਼ ਹੈ ਉੱਥੇ ਪਏ ਹੈ। ਪੰਜਾਬੀਆਂ ਦੇ ਸੰਕਟ ਇਹ ਹੈ ਕਿ ਪੰਜਾਬੀਆਂ ਦੇ ਜਿਹੜੇ ਬੱਚੇ ਹੈ ਉਹਨਾਂ ਵਾਸਤੇ ਪੜ੍ਹਨ ਦਾ ਮਾਹੌਲ ਨਹੀਂ ਹੈ। ਪੰਜਾਬੀਆਂ ਦੇ ਜਿਹੜੇ ਨੌਜਵਾਨ ਹੈ ਉਹਨਾਂ ਵਾਸਤੇ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਹੈ। ਆਮ ਪੰਜਾਬੀ ਦੀ ਸਿਹਤ ਸੰਬੰਧੀ ਜਿਹੜੀ ਪ੍ਰੋਬਲਮ ਹੈ ਜਾਂ ਸਮੱਸਿਆ ਹੈ ਉਹਦਾ ਕੋਈ ਹੱਲ ਸਰਕਾਰ ਦੇ ਕੋਲ ਨਹੀਂ ਹੈ। ਐਗਰੀਕਲਚਰ ਦਾ ਸੰਕਟ ਇੰਨਾ ਵੱਧ ਗਿਆ, ਪਿਛਲੇ 30-35 ਦਿਨਾਂ ਦੇ ਵਿੱਚ 40 ਦੇ ਕਰੀਬ ਕਿਸਾਨ ਖੁਦਕੁਸ਼ੀਆਂ ਕਰ ਗਏ। ਅੱਜ ਵੀ ਖਬਰ ਹੈ ਕਿ 2 ਕਿਸਾਨਾਂ ਹੋਰਾਂ ਨੇ ਖੁਦਕੁਸ਼ੀ ਕੀਤੀ ਹੈ। ਇਹ ਬੇਸਿਕ ਇਸ਼ੂਜ਼ ਜਿਹੜੇ ਉੱਭਰ ਰਹੇ ਸੀ ਪੰਜਾਬ ਦੇ ਵਿੱਚ, ਉਹ ਭਾਵੇਂ ਅੱਜ ਪਰਦੇ ਦੇ ਪਿੱਛੇ ਚਲ ਗਏ ਆ ਇੱਕ ਜਜ਼ਬਾਤੀ ਜਾਂ ਇੱਕ ਅਕੀਦੇ ਜਾਂ ਇੱਕ ਸ਼ਰਧਾ ਨਾਲ ਜੁੜੇ ਮਸਲੇ ਕਰਕੇ, ਪਰ ਉਹਦੇ ਬਾਵਜੂਦ ਉਹ ਬੇਸਿਕ ਇਸ਼ੂ ਤੱਕ ਪਏ ਹੈ ਨਾ। ਜਿਹਨਾਂ ਘਰਾਂ ਦੇ ਵਿੱਚ ਸਵਾਣੀਆਂ ਨੂੰ ਆਪਣੇ ਘਰ ਦੇ ਵਿੱਚ ਦਾਲ ਬਣਾਉਣ ਲਈ ਦਾਲ ਨਹੀਂ ਮਿਲ ਰਹੀ, 200 ਰੁਪਏ ਕਿਲੋ ਦਾਲ ਹੈ, ਉਹ ਕਿੱਦਾਂ ਇਹ ਗੱਲ ਨੂੰ ਭੁੱਲ ਸਕਦੇ ਆ ਕਿ ਉਹਨਾਂ ਦੇ ਬੇਸਿਕ ਤੌਰ ਦੇ ਉੱਤੇ ਜਿਹੜੀਆਂ ਲੋੜਾਂ ਆ ਉਹ ਪੂਰੀਆਂ ਨਹੀਂ ਹੋ ਰਹੀਆਂ। ਇਹਨਾਂ ਸੰਕਟਾਂ 'ਚ ਵੀ ਸੀ ਸਰਕਾਰ। ਤੇ ਦੂਜੀ ਗੱਲ, ਇੱਕ ਧਾਰਮਿਕ ਤੇ ਜਜ਼ਬਾਤੀ ਤੇ ਸਿੱਧੇ ਦਿਲ ਨਾਲ, ਸ਼ਰਧਾ ਨਾਲ ਜੁੜੇ ਮਸਲੇ ਦੇ ਉੱਤੇ ਸਰਕਾਰ ਘਿਰ ਗਈ ਹੈ ਤੇ ਸਰਕਾਰ ਦੀ ਹੈ। ਕਿਉਂਕਿ ਜਿਹੜੇ ਬੇਸਿਕ ਇਸ਼ੂਜ਼ ਸੀ ਉਸ ਤੋਂ ਧਿਆਨ ਲਾਂਭੇ ਕਰਨ ਵਾਸਤੇ ਕੁਝ ਯੋਜਨਾਕਾਰੀ ਕੀਤੀ ਗਈ ਹੈ। ਉਸ ਯੋਜਨਾਕਾਰੀ ਦਾ ਉਲਟਾ ਅਸਰ ਹੋ ਗਿਆ ਕਿ ਸਰਕਾਰ ਦੀ ਆਪ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਆਪ ਦੀ ਜਿਹੜੀ ਗਰਦਨ ਹੈ ਹੁਣ ਇੰਨੀ ਬੁਰੀ ਤਰ੍ਹਾਂ ਫਸ ਗਈ ਹੈ ਕਿ ਉਹਨੂੰ ਬਾਹਰ ਕੱਢਣਾ ਉਹਦੇ ਵਾਸਤੇ ਬਹੁਤ ਵੱਡੀ ਦਿੱਕਤ ਬਣਿਆ ਹੋਇਆ। ਸੋ ਉਹਦੇ ਯਤਨ ਬਾਦਲਾਂ ਵੱਲੋਂ ਕੀਤੇ ਜਾ ਰਹੇ ਨੇ। ਪਰ ਸ਼ਾਇਦ ਹਿਸਟਰੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੋ ਕਿ ਪੰਜਾਬ ਦੇ ਵਿੱਚ ਪਿਛਲੇ 50 ਸਾਲਾਂ ਤੋਂ ਸਰਗਰਮ ਨੇ ਰਾਜਨੀਤੀ ਦੇ ਵਿੱਚ, ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੰਨੀ ਬੁਰੀ ਤਰ੍ਹਾਂ ਆਪਣੇ ਆਪ ਨੂੰ ਫਸਿਆ ਮਹਿਸੂਸ ਕਰ ਰਿਹਾ ਤੇ ਉਹ ਰੀਥਿੰਕ ਕਰਨ ਨੂੰ ਹਾਲੇ ਉਸ ਰੂਪ ਦੇ ਵਿੱਚ ਤਿਆਰ ਨਹੀਂ। ਉਹਨਾਂ ਨੂੰ ਮੁੜ ਵਿਚਾਰਨਾ ਚਾਹੀਦਾ ਹੈ ਕਿ ਉਹਨਾਂ ਤੋਂ ਕਿੱਥੇ ਗਲਤੀਆਂ ਹੋਈਆਂ। ਤੇ ਰਾਜਨੀਤੀ ਸ਼ਾਸਤਰ ਇਹ ਕਹਿੰਦਾ ਹੈ ਵੀ ਜੇ ਤੁਸੀਂ ਕੋਈ ਬਲੰਡਰ ਕੀਤਾ ਹੈ, ਹਿਸਟੋਰੀਕਲ ਬਲੰਡਰ ਤੁਹਾਡੇ ਤੋਂ ਹੋਇਆ, ਇਤਿਹਾਸਕ ਗਲਤੀ ਕੋਈ ਹੋਈ ਹੈ, ਤਾਂ ਸਿਆਣਾ ਲੀਡਰ ਉਹ ਵੀ ਹੁੰਦਾ ਜਿਹੜਾ ਆਪਣੀ ਗਲਤੀ ਨੂੰ ਪ੍ਰਵਾਨ ਕਰ ਲੇ, ਮੰਨ ਲੇ। ਪਰ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਬਾਕੀ ਲੀਡਰਸ਼ਿਪ, ਨਾ ਖੁਦ ਬਾਦਲ ਸਾਹਿਬ, ਨਾ ਸੁਖਬੀਰ ਬਾਦਲ ਇਸ ਗੱਲ ਨੂੰ ਹਾਲੇ ਮੰਨਣ ਲਈ ਤਿਆਰ ਨਹੀਂ। ਪਰ ਇਤਿਹਾਸ ਇਹ ਵੀ ਦੱਸਦਾ ਹੈ ਕਿ ਲੋਕ ਸ਼ਕਤੀ ਜਿਹੜੀ ਹੁੰਦੀ ਹੈ ਉਹ ਫਿਰ ਜੇ ਕੋਈ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਤਾਂ ਉਹ ਲੋਕ ਸ਼ਕਤੀ ਦੇ ਕੋਲ ਜਿਹੜਾ ਇੱਕ ਅਧਿਕਾਰ ਹੁੰਦਾ ਆਪਣੀ ਵੋਟ ਦਾ ਅਧਿਕਾਰ, ਉਹ ਵੋਟ ਦਾ ਅਧਿਕਾਰ ਦੀ ਵਰਤੋਂ ਕਰਕੇ ਫਿਰ ਉਹ ਗਲਤੀਆਂ ਜਿਹੜੀਆਂ ਕੀਤੀਆਂ ਹੋਈਆਂ ਉਹਦਾ ਬਦਲਾ ਚੁਕਾ ਲਿਆ ਕਰਦਾ। ਇਹੀ ਚਿੰਤਾ ਸ਼ਾਇਦ ਬਾਦਲ ਸਾਹਿਬ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖ ਕੇ ਇਸੇ ਕਰਕੇ ਉਹ ਵਾਪਸ ਸੰਗਤ ਜਾਣਾ ਚਾਹੁੰਦੇ ਹੈ। ਪਰ ਸੰਗਤ ਦੇ ਵਿੱਚ ਹਾਲੇ ਉਹਨਾਂ ਦੀ
ਕੋਈ ਸਪੇਸ ਦਿਖਾਈ ਨਹੀਂ ਦੇਗੀ। ਬਿਲਕੁਲ ਜੀ, ਟੋ ਕੇ ਦੇਖਦੇ ਆ ਪਰ ਨਹੀਂ ਜਾਣਗੇ ਹਜੇ ਸੰਗਤ ਦਰਸ਼ਨ। ਤੇ ਜਿਸ ਤਰ੍ਹਾਂ ਤੁਸੀਂ ਪੰਜਾਬ ਦਾ ਪੂਰਾ ਜੋ ਵੀ ਉੱਥੇ ਇਸ ਵੇਲੇ ਹੋ ਰਿਹਾ ਹੈ ਨਕਸ਼ਾ ਖਿੱਚ ਕੇ ਦੱਸ ਦਿੱਤਾ ਕਿ ਕਿੰਨੀਆਂ ਕੁ ਪ੍ਰੋਬਲਮਾਂ ਆਲੇ ਦੁਆਲੇ ਲੋਕੀ ਘਿਰੇ ਹੋਏ ਆ, ਪਰ ਫਿਰ ਵੀ ਸੁਖਬੀਰ ਬਾਦਲ ਪ੍ਰੋਗਰੈਸਿਵ ਪੰਜਾਬ ਦਾ ਸੰਮੇਲਨ ਕਰਾ ਰਹੇ ਆ। ਕੀ ਇਹੋ ਜਿਹੇ ਹਾਲਾਤ ਦੇ ਵਿੱਚ ਕੋਈ ਉੱਥੇ ਇਨਵੈਸਟ ਕਰਨ ਨੂੰ ਤਿਆਰ ਹੋਊਗਾ? ਬਹੁਤ ਵਧੀਆ ਤੁਹਾਡਾ ਸਵਾਲ ਹੈ ਬਲਵਿੰਦਰ ਜੀ। ਦੇਖੋ, ਕਿਸੇ ਨੂੰ ਵੀ ਜੇ ਸਧਾਰਨ ਤੌਰ ਦੇ ਉੱਤੇ ਤੁਸੀਂ ਅਸੀਂ ਜਾਂ ਸਾਡੇ ਭੈਣ ਭਰਾ ਜਿਹੜੇ NRIs ਹੈ ਉਹਨਾਂ ਨੇ ਵੀ ਅੱਜ ਪੰਜਾਬ ਦਾ ਵੀ ਉਹ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਪੁੱਛਣਗੇ ਵੀ ਭਾਈ ਕਿਵੇਂ ਪੰਜਾਬ ਦੀ ਹਾਲਤ ਕੀ ਹੈ, ਕੀ ਸਾਡਾ ਆਉਣਾ ਹੁਣ ਵਾਜਬ ਹੈ। ਆਹ ਦਿਨ ਹੁੰਦੇ ਆ ਜਦੋਂ ਪੰਜਾਬੀਆਂ ਨੇ ਕੈਨੇਡਾ, ਅਮਰੀਕਾ, ਇੰਗਲੈਂਡ ਤੋਂ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਵੱਲ ਆਉਣਾ ਹੁੰਦਾ, ਆਪਣੇ ਪਰਿਵਾਰਾਂ 'ਚ ਆਉਣਾ ਹੁੰਦਾ, ਆਪਣੇ ਟੱਬਰਾਂ 'ਚ ਆਉਣਾ ਹੁੰਦਾ। ਬਹੁਤ ਸਾਰੇ ਕੰਮ ਉਹਨਾਂ ਦੇ ਜੁੜੇ ਹੁੰਦੇ ਆ, ਪਰ ਉਹ ਵੀ ਹੁਣ ਆਉਣ ਵੇਲੇ ਪਹਿਲਾਂ ਪੁੱਛਦੇ ਆ ਕਿ ਭਾਈ ਆਈਏ ਕਿ ਨਾ ਆਈਏ, ਪੰਜਾਬ ਦੇ ਹਾਲਾਤ ਕਿੱਦਾਂ ਦੇ ਆ। ਮੈਨੂੰ ਯਾਦ ਆਉਂਦਾ ਸ਼ੌਕਤ ਢੰਡਵਾੜਵੀ, ਇੱਕ ਸਾਡੇ ਸ਼ਾਇਰ ਹੋਏ ਬੜੇ ਕਮਾਲ ਦੇ ਸ਼ਾਇਰ, ਉਹਨਾਂ ਦਾ ਸ਼ੇਰ ਯਾਦ ਆ ਗਿਆ ਮੈਨੂੰ ਗੱਲ ਕਰਦਿਆਂ ਜੀ। ਉਹਨਾਂ ਨੇ ਇੱਕ ਗਜ਼ਲ ਦਾ ਮਤਲਬ ਏਦਾਂ ਕੁਝ ਕਿਹਾ ਸੀ ਕਿ ਸੁਖ ਸਾਂਦ ਇੱਕ ਦੂਏ ਦੀ ਪੁੱਛਦੇ ਹਾਂ ਇਸ ਤਰ੍ਹਾਂ ਹੁਣ, ਸੁਖ ਸਾਂਦ ਇੱਕ ਦੂਏ ਦੀ ਪੁੱਛਦੇ ਹਾਂ ਇਸ ਤਰ੍ਹਾਂ ਹੁਣ, ਹਾਲਾਤ ਕਿਸ ਤਰ੍ਹਾਂ ਦੇ ਤੇਰੇ ਸ਼ਹਿਰ ਚੱਲ ਰਹੇ ਨੇ। ਇਹ ਹਾਲਤ ਹੋ ਗਈ ਹੈ। ਅਸੀਂ ਇੱਕ ਦੂਜੇ ਦੀ ਸੁਖ ਸਾਂਦ ਪੁੱਛਣ ਵੇਲੇ ਵੀ ਪਹਿਲਾਂ ਇਹ ਪੁੱਛਦੇ ਹਾਂ ਤੇਰੇ ਪਿੰਡ ਦਾ ਕੀ ਹਾਲ ਹੈ, ਤੇਰੇ ਸ਼ਹਿਰ ਦਾ ਕੀ ਹਾਲ ਹੈ, ਆਪਣੇ ਪੰਜਾਬ ਦਾ ਕੀ ਹਾਲ ਹੈ। ਜੇ ਅਸੀਂ ਨਿੱਜੀ ਤੌਰ ਦੇ ਉੱਤੇ ਆਪਣੇ ਟੱਬਰ ਚ ਆਉਣ ਵਾਸਤੇ ਇਹ ਪੁੱਛਣਾ ਪੈਂਦਾ ਸਾਨੂੰ ਵੀ ਕੀ ਅਸੀਂ ਆਈਏ ਕਿ ਨਾ ਆਈਏ, ਆਪਣੇ ਪੰਜਾਬ ਦਾ, ਆਪਣੇ ਪਿੰਡ ਦਾ, ਆਪਣੇ ਇਲਾਕੇ ਦਾ ਕੀ ਹਾਲ ਹੈ, ਕੀ ਮਾਹੌਲ ਸੁਰੱਖਿਅਤ ਹੈ। ਫਿਰ ਲਾਜ਼ਮੀ ਤੌਰ ਤੇ ਜਿਹਨੇ ਹਜ਼ਾਰਾਂ ਕਰੋੜ ਰੁਪਏ ਲਾਉਣੇ ਹੈ ਉਹ ਇਹ ਪੁੱਛ ਕੇ ਆਏਗਾ ਪੰਜਾਬ ਦੇ ਵਿੱਚ ਵੀ ਕੀ ਮੈਨੂੰ ਕੋਈ ਸੇਫ ਤੇ ਸਿਕਿਉਰ ਕਿਸਮ ਦਾ ਮਾਹੌਲ ਮਿਲੇਗਾ, ਮੇਰੀ ਇਨਵੈਸਟਮੈਂਟ ਜਿਹੜੀ ਮੈਂ ਕਰ ਰਿਹਾ ਉਹ ਇਨਵੈਸਟਮੈਂਟ ਵਾਪਸ ਆਏਗੀ ਜਾਂ ਨਹੀਂ ਆਏਗੀ, ਇਹ ਪੁੱਛੇਗਾ ਨਾ ਉਹ। ਇਸ ਕਰਕੇ ਅੱਜ ਦੇ ਮੋਹਾਲੀ ਦੇ ਵਿੱਚ ਪ੍ਰੋਗਰੈਸਿਵ ਪੰਜਾਬ ਜਾਂ ਇਨਵੈਸਟਮੈਂਟ ਜਿਹੜੀ ਪੰਜਾਬ ਲਈ ਇਨਵੈਸਟਮੈਂਟ ਦਾ ਸੰਮੇਲਨ ਕੀਤਾ ਜਾ ਰਿਹਾ ਤੇ ਉਹ 'ਚ ਦਾਅਵੇ ਬੜੇ ਕੀਤੇ ਜਾ ਰਹੇ ਹੈ ਵੀ ਐਤਕਾਂ 1 ਲੱਖ ਕਰੋੜ ਰੁਪਏ ਦੀ ਇਨਵੈਸਟਮੈਂਟ ਦੇ ਜਿਹੜੇ ਸਾਈਨ ਹੈ ਉਹ ਜ਼ਰੂਰ ਹੋਣਗੇ। 1 ਲੱਖ ਕਰੋੜ ਤੋਂ ਜ਼ਿਆਦਾ ਦੀ ਇਨਵੈਸਟਮੈਂਟ ਦੀ ਉਮੀਦ ਸੁਖਬੀਰ ਸਿੰਘ ਬਾਦਲ ਪਾਲ ਕੇ ਬੈਠੇ ਹੈ। ਬਹੁਤ ਸਾਰੇ ਲੋਕ ਆ ਰਹੇ ਨੇ, ਰਿਲਾਇੰਸ ਦੇ ਚੇਅਰਮੈਨ ਅਨਿਲ ਅੰਬਾਨੀ ਆ ਰਹੇ ਨੇ, ਹੀਰੋ ਦੇ ਜਿਹੜੇ ਜੁਆਇੰਟ MD ਸੁਨੀਲ ਕਾਂਤ ਮੁੰਜਾਲ ਆ ਰਹੇ ਨੇ, ਫਿਰ ITC ਦੇ ਚੇਅਰਮੈਨ ਆ ਰਹੇ ਨੇ, ICICI ਬੈਂਕ ਵਾਲੇ ਆ ਰਹੇ ਨੇ, HDFC ਵਾਲੇ ਆ ਰਹੇ ਨੇ। ਸਾਰੇ ਕਹਿ ਰਹੇ ਨੇ ਕਿ 60 ਦੇ ਕਰੀਬ ਜਿਹੜੇ ਆ ਉਹ ਫੋਰਨ ਤੋਂ ਜਿਹੜੇ ਇੱਕ ਨੁਮਾਇੰਦੇ ਆ, ਵਿਦੇਸ਼ੀ ਨੁਮਾਇੰਦੇ ਜਿਹਨਾਂ ਨੂੰ ਤੁਸੀਂ ਕਹਿ ਸਕਦੇ ਹੋ, ਕੋਈ 60 ਵਿਦੇਸ਼ੀ ਨੁਮਾਇੰਦੇ ਜਿਹੜੇ ਆ ਇਸ ਸੰਮੇਲਨ ਦੇ ਵਿੱਚ ਹਿੱਸਾ ਲੈਣ ਆ ਰਹੇ ਨੇ, ਜੋ ਦਾਅਵੇ ਕੀਤੇ ਜਾ ਰਹੇ ਨੇ। ਤੇ ਦਾਅਵੇ ਇਹ ਕੀਤੇ ਜਾ ਰਹੇ ਨੇ ਕਿ ਸਕਿੱਲ ਡਿਵੈਲਪਮੈਂਟ ਨੂੰ ਅੱਗੇ ਵਧਾਇਆ ਜਾਏਗਾ ਤੇ ਗੁੜਗਾਉਂ, ਜਿੱਦਾਂ ਗੁੜਗਾਉਂ ਵਾਂਗ ਮੋਹਾਲੀ ਨੂੰ ਅਸੀਂ ਵਿਕਸਿਤ ਕਰਾਂਗੇ। ਫਿਰ ਇਹ ਵੀ ਕਿਹਾ ਜਾ ਰਿਹਾ ਕਿ ਇੱਥੇ ਫੂਡ ਪਾਰਕ ਜਿਹੜੇ ਬੜੇ ਵੱਡੇ ਬਣਾਏ ਜਾਣਗੇ। ਸੋ ਇੱਕ ਸੁਪਨਮਈ ਜਿਹੜਾ ਨਕਸ਼ਾ ਉਹ ਸੁਖਬੀਰ ਬਾਦਲ ਹੋਰੀ ਖਿੱਚ ਰਹੇ ਨੇ। ਇੱਕ ਪਾਸੇ ਪੰਜਾਬ ਜਿਹੜਾ ਆ ਉਹ ਬਲਦੀ ਦੇ ਬੂਥੇ ਬੈਠਾ, ਪੰਜਾਬ ਦੇ ਵਿੱਚ ਵਰਲਡ ਕਬੱਡੀ ਕੱਪ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਡ੍ਰੀਮ ਇੱਕ ਪ੍ਰੋਜੈਕਟ ਰਿਹਾ, ਇਲੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਲਾਭ ਉਹਦੇ 'ਚ ਲੈਣ ਦੀ ਕੋਸ਼ਿਸ਼ ਰਹੀ ਹੈ ਪਿਛਲੇ ਸਾਲਾਂ 'ਚ, ਉਹ ਵੀ ਉਹਨਾਂ ਨੂੰ ਪੋਸਟਪੋਨ ਕਰਨਾ ਪਿਆ। ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਸਰਕਾਰ ਨੇ ਪੋਸਟਪੋਨ ਕੀਤੇ ਹੈ ਤੇ ਪਿੰਡਾਂ 'ਚ ਜਾਣ ਤੋਂ ਸਰਕਾਰ ਦੇ ਨੁਮਾਇੰਦੇ ਡਰਦੇ ਹੈ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਰਦੇ ਹੈ। ਪਿਛਲੇ ਦਿਨਾਂ 'ਚ ਪਰਮਜੀਤ ਰਾਏਪੁਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ, ਆਦਮਪੁਰ ਦੇ ਵਿੱਚ ਬਾਲ ਬੱਚੇ ਨੇ, ਬਹੁਤ ਭਾਰੀ ਕੁੱਟਮਾਰ ਹੁੰਦੀ ਬੱਚੀ ਹੈ, ਧੱਕਾ ਮੁੱਕੀ ਹੋਈ ਹੈ, ਦਸਤਾਰ ਲਾਈ ਗਈ ਹੈ, ਉਹਨਾਂ ਨੂੰ ਦੌੜ ਕੇ ਆਪਣੀ ਜਾਨ ਬਚਾਉਣੀ ਪਈ ਹੈ। ਇਸ ਤਰ੍ਹਾਂ ਦੇ ਹਾਲਾਤ ਜਦੋਂ ਹੋਣ, ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਇਸ ਸਰਕਾਰ ਨਾਲ ਸੰਬੰਧਿਤ ਲੋਕਾਂ ਨੂੰ ਪਿੰਡਾਂ 'ਚ ਨਾ ਵੜਨ ਦੀਆਂ ਚੇਤਾਵਨੀਆਂ ਦੇ ਦਿੱਤੀਆਂ ਗਈਆਂ ਹੋਣ, ਬੋਰਡ ਲਾ ਦਿੱਤੇ ਗਏ ਹੁਣ ਪਿੰਡਾਂ 'ਚ, ਤੇ ਸੁਖਬੀਰ ਬਾਦਲ ਮੋਹਾਲੀ ਦੇ ਵਿੱਚ ਇੱਕ ਸੰਮੇਲਨ ਕਰਕੇ, ਇਨਵੈਸਟਮੈਂਟ ਸੰਮੇਲਨ ਕਰਕੇ ਦਾਅਵੇ ਕਰਨ ਵੀ 1 ਲੱਖ ਕਰੋੜ ਦੀ ਇਨਵੈਸਟਮੈਂਟ ਹੋਏਗੀ, ਇਸ ਮਾਹੌਲ 'ਚ ਕੌਣ ਇਨਵੈਸਟ ਕਰੇਗਾ? ਸਵਾਲ ਇਹ ਵੀ ਹੈ ਕਿ ਪਿਛਲੀ ਵਾਰ ਵੀ 56,000 ਕਰੋੜ ਰੁਪਏ ਦੀ ਇਨਵੈਸਟਮੈਂਟ ਦੇ ਦਾਅਵੇ ਸੀ ਜਿਹੜਾ 2013 ਦੇ ਵਿੱਚ ਕਰਵਾਇਆ ਗਿਆ, ਤੇ ਹੁਣ ਕਿਹਾ ਜਾ ਰਿਹਾ ਕਿ ਉੱਤੋਂ ਦੀ 40,000 ਕਰੋੜ ਰੁਪਏ ਤਾਂ ਇਨਵੈਸਟ ਹੋ ਗਿਆ। ਕਿੱਥੇ ਹੋ ਗਿਆ ਕਿਸੇ ਨੂੰ ਕੁਝ ਨਹੀਂ ਪਤਾ। ਗੱਲਾਂ ਕਰਨੀਆਂ ਹੋ ਹੁੰਦੀਆਂ, ਪ੍ਰੈਕਟਿਸ ਦੇ ਵਿੱਚ ਉੱਦਾਂ ਨਹੀਂ ਹੈ। ਇਹ ਨਹੀਂ ਕਿ ਅੱਜ ਦੀ ਗੱਲ ਆਪਾਂ ਕਰ ਰਹੇ ਹਾਂ, ਪਿਛਲੇ 1 ਮਹੀਨੇ ਤੋਂ ਜਾਂ 20-25 ਦਿਨਾਂ ਤੋਂ ਪੰਜਾਬ ਦਾ ਮਾਹੌਲ ਖਰਾਬ ਹੈ। ਜਦੋਂ 2013 'ਚ ਹੋਇਆ ਉਦੋਂ ਪੰਜਾਬ ਦੇ ਵਿੱਚ ਇਸ ਕਿਸਮ ਦਾ ਮਾਹੌਲ ਨਹੀਂ ਸੀ, ਕਿਸੇ ਕਿਸਮ ਦੀ ਟੈਨਸ਼ਨ ਨਹੀਂ ਸੀ। ਉਹਦੇ ਬਾਵਜੂਦ ਨਾ ਸਾਡੇ ਕੋਲ ਇਸ ਤਰ੍ਹਾਂ ਦਾ ਸਿਕਿਉਰ ਕਿਸਮ ਦਾ ਅਸੀਂ ਵਾਤਾਵਰਨ ਦੇ ਸਕੇ ਸੀ, ਨਾ ਅਸੀਂ ਜਿਨ੍ਹਾਂ ਨੇ ਇਨਵੈਸਟਮੈਂਟ ਕਰਨ ਆਉਣਾ ਉਹਨਾਂ ਦੀਆਂ ਜਿਹੜੀਆਂ ਕਾਨੂੰਨੀ ਪੇਚੀਦਗੀਆਂ ਉਹਨਾਂ ਨੂੰ ਅਸੀਂ ਦੂਰ ਕਰ ਸਕੇ ਸੀ। ਤੁਸੀਂ ਕੋਈ ਵੀ ਆ ਜਾਓ, ਤੁਸੀਂ ਸਧਾਰਨ ਇਨਵੈਸਟਮੈਂਟ ਕਰਨੀ ਹੈ ਕਿਸੇ NRI ਭੈਣ ਭਰਾ ਨੇ,
2 ਮਹੀਨੇ ਖੱਜਲ ਖੁਆਰ ਹੋ ਕੇ ਵਾਪਸ ਮੁੜਨਾ ਪੈਂਦਾ, ਕਿਉਂਕਿ ਇੱਥੇ ਇੰਨੇ ਜ਼ਿਆਦਾ ਜਿਹੜੇ ਸਰਕਾਰੀ ਝਮੇਲੇ ਹੈ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਥਾਂ ਸਿਰ ਨਹੀਂ ਆ ਪੰਜਾਬ ਦੇ ਵਿੱਚ। ਅੱਜ ਤਾਂ ਮਾਹੌਲ ਹੀ ਬਿਲਕੁਲ ਖਰਾਬ ਹੋ ਗਿਆ। ਸੋ ਦਾਅਵੇ ਕਰਨੇ ਹੋਰ ਗੱਲ ਆ, ਇੱਕ ਤੁਸੀਂ ਕਹਿ ਲਓ ਕਿ ਲੋਕਾਂ ਦੇ ਸਾਹਮਣੇ ਸੁਪਨੇ ਜਿਹੇ ਸਿਰ ਦਿੱਤੇ ਜਾਂਦੇ ਆ ਤੇ ਇਸ ਇਨਵੈਸਟਮੈਂਟ ਦਾ ਉੱਦਾਂ ਵੀ ਲੋਕਾਂ ਨੂੰ ਕੋਈ ਲਾਭ ਹੋਣ ਵਾਲਾ ਨਹੀਂ ਹੈ। ਜੇ ਕੋਈ ਇਨਵੈਸਟ ਕਰਦਾ ਹੀ ਆ, ਬਾਈ ਦੀ ਵੇ ਤੁਸੀਂ ਪੈਸੇ ਲਾਉਣੇ ਆ ਕਿਤੇ, ਜਿਹੜੇ ਸਾਡੇ ਮਿੱਤਰ ਸਾਨੂੰ ਸੁਣ ਰਹੇ ਆ ਜੀ, ਉਹਨਾਂ ਨੇ ਕਿਤੇ 4 ਪੈਸੇ ਲਾਏ, 10,000 ਰੁਪਏ ਲਾਇਆ, ਤੇ 10,000 ਰੁਪਏ ਤੁਸੀਂ ਦਾਨ ਥੋੜ੍ਹਾ ਕਰਨ ਆਉਂਦੇ ਹੋ। ਦਾਨ ਕਰਨ ਦੀ ਭਾਵਨਾ ਹੋਰ ਹੁੰਦੀ ਹੈ। ਜਦੋਂ ਤੁਸੀਂ ਬਿਜ਼ਨਸ ਲਈ ਪੈਸੇ ਲਾਉਂਦੇ ਆ ਤਾਂ 10,000 ਦਾ 20,000 ਬਣਾਉਣ ਦਾ ਤੁਹਾਡਾ ਮੰਤਵ ਹੁੰਦਾ। ਮੇਰਾ ਵੀ ਇੱਦਾਂ ਰਹੇਗਾ, ਜੇ ਮੈਂ ਕਿਤੇ ਬਿਜ਼ਨਸ 'ਚ ਪੈਸੇ ਲਾਊਂਗਾ ਤੇ ਮੇਰਾ ਮੰਤਵ ਹੋਏਗਾ ਜੇ ਮੈਂ 1 ਲੱਖ ਰੁਪਏ ਲਾਉਣਾ, 1 ਲੱਖ ਦੇ 2 ਲੱਖ ਬਣਨ। ਤੇ ਜਿਹੜੇ ਇਨਵੈਸਟਮੈਂਟ ਕਰਨ ਆਉਣਗੇ ਉਹ ਕਿ ਪੰਜਾਬ ਦੇ ਭਲੇ ਲਈ ਨਹੀਂ ਹੋਣਗੇ, ਉਹ ਆਪਣੀ ਇਨਵੈਸਟਮੈਂਟ ਨੂੰ ਦੁੱਗਣੀ ਤਿੱਗਣੀ ਚੌਗਣੀ ਕਰਨ ਆਉਣਗੇ। ਸੋ ਇਸ ਕਰਕੇ ਉਹਨਾਂ ਵਾਸਤੇ ਉਹ ਮਾਹੌਲ ਹੀ ਨਹੀਂ ਹੈ। ਸੋ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਉਮੀਦ ਇੱਦਾਂ ਦੀ ਪਾਲ ਲੈਣੀ ਠੀਕ ਨਹੀਂ। ਦੂਜੀ ਗੱਲ, ਇਹਦੇ ਨਾਲ ਪੰਜਾਬ ਦੀ ਭਲਾਈ, ਪੰਜਾਬ ਦੇ ਲੋਕਾਂ ਦੀ ਭਲਾਈ ਵੀ ਨਹੀਂ ਜੁੜੀ ਹੋਈ, ਨਾ ਹੀ ਪੰਜਾਬ ਲਈ ਕੋਈ ਬਹੁਤ ਜ਼ਿਆਦਾ ਰੁਜ਼ਗਾਰ ਪੈਦਾ ਹੋਣੇ ਹੈ। ਸਗੋਂ ਇੱਕ ਵੱਖਰਾ ਪੰਜਾਬ ਜਿਹੜਾ ਉਸਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ, ਜਿਸ 'ਚ ਆਮ ਪੰਜਾਬੀ ਸ਼ਾਮਲ ਨਹੀਂ ਹੈ। ਖੁਸ਼ਹਾਲੀ ਜਿਹੜੀ ਆ ਉਹ ਕਿਸੇ ਵੀ ਵਿਕਾਸ ਦੀ ਸਭ ਤੋਂ ਪਹਿਲੀ ਲੋੜ ਹੁੰਦੀ ਹੈ। ਪੰਜਾਬੀ ਸਮਾਜ ਦੇ ਵਿੱਚ ਜੇ ਸ਼ਾਂਤੀ ਨਹੀਂ, ਅਮਨ ਨਹੀਂ, ਖੁਸ਼ਹਾਲੀ ਨਹੀਂ ਤਾਂ ਫਿਰ ਕੀ ਹੈ? ਕੋਈ ਵਿਕਾਸ ਨਹੀਂ ਹੈ। ਇਹ ਵਿਕਾਸ ਦੇ ਮਾਪਦੰਡ ਜਿਹੜੇ ਆ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਜਾਂ ਸਾਹਿਬ ਬਾਦਲ ਹੋਰਾਂ ਵੱਲੋਂ ਜਾਂ ਸਰਕਾਰ ਵੱਲੋਂ ਜਿਹੜੇ ਪੈਮਾਨੇ ਜਿਹੜੇ ਮਿੱਥੇ ਜਾ ਰਹੇ ਆ, ਇਹਨਾਂ ਪੈਮਾਨਿਆਂ ਦੇ ਨਾਲ ਵਿਕਾਸ ਨਹੀਂ ਹੁੰਦਾ, ਵਿਨਾਸ਼ ਹੁੰਦਾ ਜੀ। ਜੀ ਬਿਲਕੁਲ, ਉਹ ਤਾਂ ਜ਼ਰੂਰ ਉੱਥੇ ਕੋਈ ਨਾ ਕੋਈ ਮਨੀ ਇਨਵੈਸਟ ਕਰੂਗਾ। ਜਿਨ੍ਹਾਂ ਨੇ ਅੱਜ ਸਵੇਰ ਦੀ ਖਬਰ ਨਹੀਂ ਪੜ੍ਹੀ ਹੋਈ ਕਿ ਐਮਾਜ਼ੋਨ ਨੇ ਆਪਣੀ ਸਰਵਿਸ ਆ ਪੰਜਾਬ ਦੇ ਵਿੱਚ ਕਈ ਜਗ੍ਹਾ 'ਤੇ ਬੰਦ ਕਰ ਦਿੱਤੀ ਆ। ਅੱਗੇ ਆਪਾਂ ਜੀ ਗੱਲ ਕਰੀਏ ਕਾਂਗਰਸ ਦੀ। ਕਾਂਗਰਸ ਦੇ ਜਿਹੜੇ ਕਾਟੋ ਕਲੇਸ਼ ਬੜੀ ਦੇਰ ਤੋਂ ਪਏ ਹੋਏ ਆ ਤੇ ਹੁਣ ਲੱਗਦਾ ਹੈ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੇਰੇ ਖਿਆਲ ਦੇ ਵਿੱਚ ਉਹਨਾਂ ਦੇ ਹਿੱਸੇ ਆ ਜਾਊਗੀ ਪ੍ਰਧਾਨਗੀ, ਤੇ ਰਾਹੁਲ ਦੇ ਨਾਲ ਉਹ ਦੁਬਾਰਾ ਮੀਟਿੰਗ ਕਰਨ ਜਾ ਰਹੇ ਆ। ਅੱਜ ਰਾਹੁਲ ਗਾਂਧੀ ਹੋਰਾਂ ਨਾਲ ਕੈਪਟਨ ਅਮਰਿੰਦਰ ਹੋਰਾਂ ਦੀ ਦੁਬਾਰਾ ਮੁਲਾਕਾਤ ਹੈ। ਬਾਅਦ ਸ਼ਾਇਦ ਸੋਨੀਆ ਗਾਂਧੀ ਨੂੰ ਵੀ ਮਿਲ ਇੱਕ ਲਗਭਗ ਤੈਅ ਫਾਰਮੂਲਾ ਹੋ ਚੁੱਕਾ ਹੈ। ਉਹਨੂੰ ਅਮਲੀ ਰੂਪ ਜਿਹੜਾ ਆ ਉਹ ਦੇਣ ਦੀ ਕੋਸ਼ਿਸ਼ 1-2 ਦਿਨਾਂ 'ਚ ਹੋਣੀ ਹੈ। ਸ਼ਾਇਦ ਇਸੇ ਨੂੰ ਵਿਉਂਤਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੂੰ ਫੇਰ ਤੋਂ ਬੁਲਾਇਆ ਗਿਆ। ਜਿਹੜਾ ਸਾਡੇ ਕੋਲ ਖਬਰਾਂ ਆ ਰਹੀਆਂ ਉਹ ਇਹ ਹੈ ਕਿ ਕੈਪਟਨ ਅਮਰਿੰਦਰ ਹੋਰਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਲਗਭਗ ਉੱਤੇ ਮੋਹਰ ਲੱਗ ਗਈ ਹੈ। ਪਰ ਸੁਨੀਲ ਜਾਖੜ ਜਿਹੜੇ ਉਹਨਾਂ ਦੇ ਰਾਈਟ ਹੈਂਡ ਹੈ, ਉਹਨਾਂ ਨੂੰ ਕਿਤੇ ਹੋਰ ਥਾਂ ਐਡਜਸਟ ਕੀਤਾ ਜਾਏਗਾ, ਕਿਉਂਕਿ ਸੁਨੀਲ ਜਾਖੜ ਹੋਰਾਂ ਦੀ ਥਾਂ ਦੇ ਉੱਤੇ ਪੰਜਾਬ ਕਾਂਗਰਸ ਵਿਧਾਇਕ ਦਲ ਦਾ ਲੀਡਰ ਜਾਂ ਓਪੋਜੀਸ਼ਨ ਦਾ ਲੀਡਰ ਲਾਲ ਸਿੰਘ ਹੋਰਾਂ ਨੂੰ ਬਣਾਉਣ ਦੀ ਤਿਆਰੀ ਹੈ, ਜੋ ਖਬਰ ਹੈ। ਤੇ ਜਿਹੜੀ ਕੰਪੇਨ ਕਮੇਟੀ ਹੈ ਉਹਦੇ ਚੇਅਰਮੈਨ ਬੀਬੀ ਅੰਬਿਕਾ ਸੋਨੀ ਨੂੰ ਬਣਾਇਆ ਜਾਏਗਾ। ਇਹ ਇੱਕ ਫਾਰਮੂਲਾ ਤੈਅ ਹੋ ਚੁੱਕਾ ਜੋ ਖਬਰ ਹੈ, ਤੇ ਉਹ ਫਾਰਮੂਲਾ ਅਮਲੀ ਰੂਪ ਵਿੱਚ ਲਾਗੂ ਹੋਏਗਾ। ਮੈਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਹੋਰਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲਗਭਗ ਸਪਸ਼ਟ ਹੋ ਚੁੱਕੀਆਂ, ਤੇ ਕੈਪਟਨ ਅਮਰਿੰਦਰ ਨੇ ਵੀ ਆਪਣੇ ਸਹਿਯੋਗੀਆਂ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਲਿਆ, ਖਾਸ ਤੌਰ ਤੇ ਸੁਨੀਲ ਜਾਖੜ ਨੂੰ। ਤੇ ਜੇ ਉਹ ਪ੍ਰੈਜ਼ੀਡੈਂਟ ਬਣਦੇ ਨੇ ਤੇ ਲਾਜ਼ਮੀ ਤੌਰ ਦੇ ਉੱਤੇ ਉਹਨਾਂ ਨੂੰ ਪੰਜਾਬ 'ਚ 2017 ਦੀਆਂ ਚੋਣਾਂ 'ਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਾਂਗਰਸ ਪਾਰਟੀ ਆਪਣਾ ਕੈਂਡੀਡੇਟ ਐਲਾਨ ਸਕਦੀ ਹੈ। ਇਸ ਵੱਲ ਉਮੀਦ ਹੈ। ਇਹ ਮੌਕਾ ਹੈ ਇਸ ਵੇਲੇ, ਕਿਉਂਕਿ ਇਸ ਵੇਲੇ ਪੰਜਾਬ ਦੀ ਸਾਰੀ ਰਾਜਨੀਤੀ ਜਿਹੜੀ ਹੈ ਉਹਦੇ 'ਚ ਬਹੁਤ ਗੈਰ ਯਕੀਨੀ ਦਾ ਮਾਹੌਲ ਬਣਿਆ ਹੋਇਆ। ਸ਼੍ਰੋਮਣੀ ਅਕਾਲੀ ਦਲ ਬਹੁਤ ਨਿਮਾਣਾ ਵੱਲ ਹੈ। ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਹੁਤੀ ਦੇਰ ਨਿਭਦੀ ਦਿਖਾਈ ਨਹੀਂ ਦੇ ਰਹੀ। ਤੇ ਦੂਜੀ ਗੱਲ, ਆਮ ਆਦਮੀ ਪਾਰਟੀ ਦੇ ਯਤਨ ਹੈਗੇ ਆ ਵੀ ਇਸ ਮਾਹੌਲ ਤੋਂ ਲਾਭ ਲਿਆ ਜਾਏ। ਜਿਸ ਤਰ੍ਹਾਂ ਬਾਕੀ ਪਾਰਟੀਆਂ ਪੰਜਾਬ ਦੇ ਇਸ ਮਾਹੌਲ ਤੋਂ ਆਪਣਾ ਰਾਜਸੀ ਲਾਹਾ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ, ਆਮ ਆਦਮੀ ਪਾਰਟੀ ਵੀ ਉਹ ਯਤਨ ਕਰ ਰਹੀ ਹੈ। ਇਸੇ ਕਰਕੇ ਅਰਵਿੰਦ ਕੇਜਰੀਵਾਲ ਇਹਨਾਂ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਵੀ ਆਏ, ਫਿਰ ਉਹ ਕੋਟਕਪੂਰੇ ਦੇ ਪਿੰਡ ਬਰਗਾੜੀ ਵੀ ਗਏ, ਉਹਨਾਂ ਪਰਿਵਾਰਾਂ ਨੂੰ ਵੀ ਮਿਲੇ ਜਿਨ੍ਹਾਂ ਦੇ ਨਾਲ ਇਹ ਸਾਰੀਆਂ ਜਿਹੜੀਆਂ ਬਦਸਲੂਕੀਆਂ ਹੋਈਆਂ ਜਾਂ ਜਿਹੜੇ ਦੋ ਸਿੰਘ ਜਿਹੜੇ ਆ ਸ਼ਹੀਦ ਕਰ ਦਿੱਤੇ ਗਏ, ਉਹਨਾਂ ਪਰਿਵਾਰਾਂ ਨੂੰ ਵੀ ਮਿਲੇ। ਏਦਾਂ ਦੇ ਯਤਨ ਹੈ ਸਾਰੀਆਂ ਪਾਰਟੀਆਂ ਵੱਲੋਂ ਕਿ ਇਹਦਾ ਲਾਭ ਲਿਆ ਜਾਏ। ਕਾਂਗਰਸ ਪਾਰਟੀ ਵਾਸਤੇ ਵੀ ਇਹ ਬੜਾ ਇਸ ਕਿਸਮ ਦਾ ਕਹਿ ਲਓ ਵੀ ਮੌਕਾ ਹੈ ਕਿ ਇਸ ਮੌਕੇ ਦੇ ਉੱਤੇ ਕਾਂਗਰਸ ਪਾਰਟੀ ਆਪਣੀ ਪੰਜਾਬ ਦੀ ਲੀਡਰਸ਼ਿਪ ਦੀ ਚੋਣ ਕਰਨ ਤੋਂ ਤੁਰੰਤ ਬਾਅਦ ਉਹਦਾ ਐਲਾਨ ਕਰੇ, ਕਿਉਂਕਿ ਜੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਬਣਾਇਆ ਜਾਂਦਾ ਹੈ ਤਾਂ ਇੱਦਾਂ ਦੇ ਹਾਲਾਤ ਵਿੱਚ ਸਭ ਤੋਂ ਬੈਲੈਂਸ ਤਰੀਕੇ ਦੇ ਨਾਲ, ਜਿਹੜਾ ਉਹਨਾਂ ਦਾ ਬਿਆਨ ਵੀ ਆਇਆ ਇਹਨਾਂ ਦਿਨਾਂ ਦੇ ਵਿੱਚ, ਉਹ ਤੋਂ ਪਤਾ ਲੱਗਦਾ ਹੈ ਕਿ ਕੁਝ ਬੈਲੈਂਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੂੰ ਅਗਵਾਈ ਦੇ ਸਕਦੇ ਆ। ਕਿਉਂਕਿ ਪਰਸੋਂ ਜਿਹੜਾ ਉਹਨਾਂ ਦਾ ਬਿਆਨ ਆਇਆ ਉਹ ਬਹੁਤ ਵੱਖਰਾ ਸੀ ਬਾਕੀ ਕਾਂਗਰਸ ਦੀ ਲੀਡਰਸ਼ਿਪ ਨਾਲੋਂ। ਪ੍ਰਤਾਪ ਸਿੰਘ ਬਾਜਵਾ ਜਿੱਥੇ ਸੁਖਬੀਰ ਬਾਦਲ ਜਾਂ ਸਭ ਬਾਦਲ ਦੇ ਰਿਜ਼ਾਈਨ ਮੰਗ ਰਹੇ ਸੀ, ਜਗਮੀਤ ਬਰਾੜ ਵੀ ਲਗਭਗ ਇਸੇ ਭਾਸ਼ਾ 'ਚ ਗੱਲ ਕਰ ਰਹੇ ਸੀ। ਨਾਲ ਉਹ ਕਹਿ ਰਹੇ ਸੀ ਰਾਸ਼ਟਰਪਤੀ ਰਾਜ ਜਿਹੜਾ ਪੰਜਾਬ 'ਚ ਲੱਗਣਾ ਚਾਹੀਦਾ। ਦੂਜੇ ਬੰਨੇ ਕੈਪਟਨ ਅਮਰਿੰਦਰ ਇਹ ਕਹਿ ਰਹੇ ਸੀ ਵੀ ਜਿਹੜੇ ਸਧਾਰਨ ਅਕਾਲੀ ਵਰਕਰ ਨੇ ਜਾਂ ਸਧਾਰਨ ਅਕਾਲੀ ਜਥੇਦਾਰ ਹੈ, ਇਹਨਾਂ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ, ਇਸ ਕਰਕੇ ਉਹਨਾਂ ਤੇ ਹਮਲੇ ਨਾ ਕੀਤੇ ਜਾਣ। ਇਹ ਖੁਦ ਫਸੇ ਹੋਏ ਨੇ।
ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। ਇਹ ਖੁਦ ਔਖੇ ਮਹਿਸੂਸ ਕਰ ਰਹੇ ਨੇ। ਸਗੋਂ ਆਪਣਾ ਗੁੱਸਾ ਬਚਾ ਕੇ ਰੱਖਿਆ ਜਾਏ ਤੇ ਗੁੱਸਾ 2017 ਦੀਆਂ ਚੋਣਾਂ ਦੇ ਵਿੱਚ ਬਾਦਲਾਂ ਨੂੰ ਹਰਾ ਕੇ ਜਿਹੜਾ ਆ ਉੱਥੇ ਪ੍ਰਗਟ ਕੀਤਾ ਜਾਏ। ਯਾਨੀ ਉਹਨਾਂ ਨੇ, ਕੈਪਟਨ ਅਮਰਿੰਦਰ ਨੇ ਸਧਾਰਨ ਅਕਾਲੀ ਵਰਕਰ ਦੀ ਹਮਦਰਦੀ ਵੀ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਕਾਂਗਰਸ ਇਸ ਮੌਕੇ ਤੇ ਸਭ ਤੋਂ ਜ਼ਿਆਦਾ ਬਿਹਤਰ ਸਥਿਤੀ 'ਚ ਆ ਸਕਦੀ ਹੈ ਕਿ ਸੱਚਮੁੱਚ ਜਿਹੜਾ ਫੈਸਲਾ ਲਗਭਗ ਤੈਅ ਹੋ ਚੁੱਕਾ ਉਹਨੂੰ ਪ੍ਰੈਕਟੀਕਲੀ ਐਲਾਨ ਦਿੱਤਾ ਜਾਏ 1-2-4 ਦਿਨਾਂ ਦੇ ਵਿੱਚ, ਜਿਹਦੀ ਸੰਭਾਵਨਾ ਹੁਣ ਬਣ ਗਈ ਹੈ। ਜੀ ਜੀ ਬਿਲਕੁਲ ਜੀ। ਕੈਪਟਨ ਨੂੰ ਹੁਣ ਹਮਦਰਦੀ ਅਕਾਲੀਆਂ ਨਾਲ ਵੀ ਹੋ ਗਈ ਆ ਕਿ ਇਸ ਤਰ੍ਹਾਂ ਇਹਨਾਂ ਨੂੰ ਬਾਹਰੋਂ ਨਹੀਂ ਭਜਾਉਣਾ ਚਾਹੀਦਾ। ਦੇਖੋ ਇਹ ਕਿਸ ਕਰਵਟ ਬੈਠਦੇ ਆ। ਤੇ ਅੱਗੇ ਆਪਾਂ ਜੀ ਬੀਜੇਪੀ ਦੀ ਹੁਣ ਗੱਲ ਕਰਦੇ ਹਾਂ ਕਿ ਬੀਜੇਪੀ ਦੇ ਮੰਤਰੀ ਰਹਿ ਚੁੱਕੇ ਜਿਹੜੇ ਪ੍ਰਸਿੱਧ ਪੱਤਰਕਾਰ ਆ ਅਰੁਣ ਸ਼ੌਰੀ, ਉਹਨਾਂ ਦਾ ਇੱਕ ਬਿਆਨ ਆਇਆ ਕਿ ਬੀਜੇਪੀ ਦੇ ਜਿਹੜੇ ਇਸ ਵੇਲੇ ਦੇ ਪ੍ਰਧਾਨ ਮੰਤਰੀ ਆ ਇਸ ਸਰਕਾਰ ਦੇ ਵਿੱਚ, ਉਹ ਸਭ ਤੋਂ ਵੱਧ ਕਮਜ਼ੋਰ ਜਿਹੜੇ ਪ੍ਰਧਾਨ ਮੰਤਰੀ ਆ। ਇਸ ਕਰਕੇ ਲੋਕਾਂ ਨੂੰ ਮਨਮੋਹਨ ਸਿੰਘ ਦੀ ਯਾਦ ਆ ਰਹੀ ਹੈ। ਦੋ ਗੱਲਾਂ ਬੜੀਆਂ ਇੰਪੋਰਟੈਂਟ ਅਰੁਣ ਸ਼ੌਰੀ ਉਹਨਾਂ ਨੇ ਕਿਹਾ। ਅਰੁਣ ਸ਼ੌਰੀ ਬਹੁਤ ਹੀ ਸਿਆਣੇ ਪੱਤਰਕਾਰ ਦੇ ਤੌਰ ਤੇ ਜਾਣੇ ਜਾਂਦੇ ਰਹੇ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਇੱਕ ਵਾਰ ਮੰਤਰੀ ਵੀ ਰਹਿ ਚੁੱਕੇ ਹੈ। ਇੱਕ ਫੰਕਸ਼ਨ ਹੋਇਆ ਦਿੱਲੀ ਦੇ ਵਿੱਚ ਜਿੱਥੇ ਖੁਦ ਡਾਕਟਰ ਮਨਮੋਹਨ ਸਿੰਘ ਵੀ ਹਾਜ਼ਰ ਸੀ, ਦਰਸ਼ਕਾਂ ਦੇ ਵਿੱਚ ਬੈਠੇ ਸੀ। ਉੱਥੇ ਬੋਲਦੇ ਅਰੁਣ ਸ਼ੌਰੀ ਨੇ ਦੋ ਬਹੁਤ ਇੰਪੋਰਟੈਂਟ ਗੱਲਾਂ ਕਹੀਆਂ। ਨੰਬਰ 1 ਉਹਨਾਂ ਨੇ ਕਹੀ ਵੀ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਦੇਸ਼ ਵਿੱਚ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਪਿਛਲੀ ਜਿਹੜੀ ਸਰਕਾਰ ਮਨਮੋਹਨ ਸਿੰਘ ਦੀ ਸੀ, ਯੂਪੀਏ ਦੀ ਸਰਕਾਰ, ਇਹਦੇ 'ਚ ਕੋਈ ਫਰਕ ਨਹੀਂ ਹੈ ਨੀਤੀਆਂ ਦੇ ਪੱਧਰ ਦੇ ਉੱਤੇ। ਸਿਰਫ ਇਹ ਫਰਕ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਚੱਲਦਿਆਂ ਗਾਂ ਦਾ ਮੁੱਦਾ ਵੀ ਸਾਹਮਣੇ ਆ ਗਿਆ। ਯਾਨੀ ਇੱਕ ਕਿਸਮ ਦੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਨੁਕਤਾਚੀਨੀ ਕੀਤੀ ਇਸ ਪੱਧਰ ਦੇ ਉੱਤੇ ਕਿ ਗਾਂ ਦਾ ਇਸ਼ੂ ਇਹਨਾਂ ਨੇ ਵਾਧੂ ਵਿੱਚ ਸ਼ਾਮਿਲ ਕਰ ਲਿਆ, ਬੀਫ ਦਾ ਇਸ਼ੂ। ਦੂਜੀ ਗੱਲ ਉਹਨਾਂ ਨੇ ਕਹੀ ਕਿ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਦੋਂ ਸੀਗੇ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਹ ਪ੍ਰਧਾਨ ਮੰਤਰੀ ਜਿਹੜੇ ਹੈ ਕਮਜ਼ੋਰ ਪ੍ਰਧਾਨ ਮੰਤਰੀ ਹੈ। ਪਰ ਅੱਜ ਦਾ ਜੋ ਹਾਲਾਤ ਨੇ PMO ਦੇ, ਪ੍ਰਧਾਨ ਮੰਤਰੀ ਦਫ਼ਤਰ ਦੇ, ਉਹ ਹਾਲਾਤ ਦੇਖਦਿਆਂ ਲੋਕਾਂ ਨੂੰ ਡਾਕਟਰ ਮਨਮੋਹਨ ਸਿੰਘ ਦੀ ਯਾਦ ਆਉਣ ਲੱਗ ਪਈ ਹੈ। ਤੇ ਅੱਜ PMO ਦੇਸ਼ ਦੇ ਹੁਣ ਤੱਕ ਦੇ ਜਿੰਨੇ ਵੀ PMO ਰਹੇ ਹੈ ਉਹਨਾਂ 'ਚ ਸਭ ਤੋਂ ਜ਼ਿਆਦਾ ਕਮਜ਼ੋਰ PMO ਸਾਬਤ ਹੋ ਰਿਹਾ। ਕੋਈ ਵੀ ਇਸ ਤਰ੍ਹਾਂ ਦਾ ਵਿਅਕਤੀ ਉੱਥੇ ਤਾਇਨਾਤ ਨਹੀਂ ਹੈ ਜਿਹਨੂੰ ਕਿਸੇ ਵੀ ਖੇਤਰ 'ਚ ਕੋਈ ਮੁਹਾਰਤ ਹਾਸਲ ਹੋਵੇ। ਇਹ ਅਰੁਣ ਸ਼ੌਰੀ ਨੇ ਕਿਹਾ। ਇਹ ਕੋਈ ਛੋਟੀ ਗੱਲ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਰਹੇ ਹੋਣ ਤੇ ਭਾਰਤੀ ਜਨਤਾ ਪਾਰਟੀ ਦੇ ਸਰਕਾਰ 'ਚ ਮੰਤਰੀ ਰਹੇ ਹੋਣ, ਉਹਨਾਂ ਦਾ ਸਿੱਧੇ ਤੌਰ ਦੇ ਉੱਤੇ ਐਡਾ ਵੱਡਾ ਹਮਲਾ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਤੇ, ਇਹ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਗਰੇਵਾਨ 'ਚ ਝਾਕਣ ਦਾ ਇੱਕ ਮੌਕਾ ਮੁਹੱਈਆ ਕਰਵਾਉਂਦਾ ਹੈ। ਹੁਣ ਭਾਰਤੀ ਜਨਤਾ ਪਾਰਟੀ ਇਹਨੂੰ ਏਦਾਂ ਨਹੀਂ ਲੈ ਰਹੀ। ਭਾਰਤੀ ਜਨਤਾ ਪਾਰਟੀ ਚਿੰਤਨ ਨਹੀਂ ਕਰ ਰਹੀ ਇਹਦੇ ਤੇ, ਸਗੋਂ ਭਾਰਤੀ ਜਨਤਾ ਪਾਰਟੀ ਦੇ ਪ੍ਰੈਜ਼ੀਡੈਂਟ ਅਮਿਤ ਸ਼ਾਹ ਨੇ ਇਹ ਕਹਿ ਦਿੱਤਾ ਕਿ ਅਰੁਣ ਸ਼ੌਰੀ ਤਾਂ ਸਾਡਾ ਮੈਂਬਰ ਹੀ ਹੈ ਨਹੀਂ। ਇਹਦਾ ਭਾਵ ਇਹ ਹੈ ਕਿ ਅਰੁਣ ਸ਼ੌਰੀ ਵਰਗਾ ਜਿਹੜਾ ਸਿਆਣਾ ਬੰਦਾ ਰਿਹਾ, ਕਿਸੇ ਵੇਲੇ BJP ਦੀ ਸਰਕਾਰ 'ਚ ਮੰਤਰੀ ਵੀ ਰਿਹਾ, ਉਹਨੇ ਜੇ ਗੱਲ ਕਹੀ ਹੈ, ਪੱਤਰਕਾਰ ਵੀ ਹੈ, ਤਾਂ ਉਸ ਗੱਲ ਦੇ ਇੱਕ ਨਹੀਂ ਕਈ ਅਰਥ ਨਿਕਲ ਰਹੇ ਹੈ। ਇੱਕ ਅਰਥ ਤਾਂ ਇਹੀ ਹੈ ਕਿ ਭਾਰਤੀ ਜਨਤਾ ਪਾਰਟੀ ਤੋਂ ਲੋਕ ਨਾ ਖੁਸ਼ ਹੈ ਤੇ ਇਹ ਗੱਲ ਖੁਦ ਭਾਰਤੀ ਜਨਤਾ ਪਾਰਟੀ ਦੇ ਲੋਕ ਕਹਿਣ ਲੱਗ ਪਏ ਹੈ। ਦੂਜੀ ਗੱਲ, ਪ੍ਰਧਾਨ ਮੰਤਰੀ ਦੀ ਵਾਹ ਜਿਹੜੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉਹ ਫੋਕੀ ਕਿਸਮ ਦੀ ਵਾਹ ਆਇਆ। ਪ੍ਰੈਕਟੀਕਲੀ ਭਾਰਤ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਦੇ ਵਿੱਚ PMO ਹੈ ਜਿਹੜਾ ਪ੍ਰਧਾਨ ਮੰਤਰੀ ਦਫ਼ਤਰ, ਉਹ ਕਾਫੀ ਨਕਾਰਾ ਸਾਬਤ ਹੋ ਰਿਹਾ ਹੈ। ਇਹ ਗੱਲਾਂ ਕਰਨੀਆਂ ਭਾਰਤੀ ਜਨਤਾ ਪਾਰਟੀ ਦੇ ਹੀ ਇੱਕ ਬਹੁਤ ਸਿਆਣੇ ਆਗੂ ਵੱਲੋਂ ਆਪਣੇ ਆਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਾਹਮਣੇ ਇੱਕ ਲੈਸਨ ਹੈ। ਪਰ ਇਸ ਲੈਸਨ ਤੋਂ ਸਿੱਖਣ ਦੀ ਬਜਾਏ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਇਹਨੂੰ ਦੂਸਰੇ ਤਰੀਕੇ ਨਾਲ ਲੈ ਕੇ ਅਰੁਣ ਸ਼ੌਰੀ ਦੀ ਨੁਕਤਾਚੀਨੀ ਕਰਨ ਤੱਕ ਆ ਗਈ ਹੈ। ਜੀ ਜੀ। ਤੇ ਅੱਗੇ ਫਿਰ ਜੇ BJP ਦੀ ਹੀ ਗੱਲ ਕਰੀਏ ਕਿ BJP ਦੇ ਹੀ ਇੱਕ ਹੋਰ ਵਿਧਾਇਕ ਸ਼ਤਰੂਘਨ ਸਿਨਹਾ ਨੇ ਵੀ ਬਿਆਨ ਦੇ ਦਿੱਤਾ ਆ ਕਿ ਬਿਹਾਰ ਦੇ ਵਿੱਚ ਕਿਸੇ ਨੇ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਤੇ ਉਹਨਾਂ ਨੇ ਆਪਣਾ ਬਿਆਨ ਆ ਥੋੜ੍ਹਾ ਬਹੁਤਾ ਨਿਤੀਸ਼ ਕੁਮਾਰ ਦੇ ਹੱਕ ਵਿੱਚ ਹੀ ਦੇ ਦਿੱਤਾ ਹੈ। ਸ਼ਤਰੂਘਨ ਸਿਨਹਾ ਉਸ ਲਿਸਟ ਵਿੱਚ ਸ਼ਾਮਲ ਸੀਗੇ। ਇਹ ਵੀ ਮੰਤਰੀ ਰਹਿ ਚੁੱਕੇ ਨੇ ਪਿਛਲੀ BJP ਸਰਕਾਰ ਦੇ ਵਿੱਚ। ਇਹ ਉਸ ਲਿਸਟ ਵਿੱਚ ਸੀ ਜਿਹੜੀ ਇੱਕ ਸਟਾਰ ਜਿਹੜੇ ਪ੍ਰਚਾਰਕ ਲਾਏ ਉਹਨਾਂ ਨੇ ਬਿਹਾਰ ਦੇ ਵਿੱਚ। ਉਹਦੇ 'ਚ ਅਡਵਾਨੀ ਸਾਹਿਬ ਦੇ ਨਾਲ ਸ਼ਤਰੂਘਨ ਸਿਨਹਾ ਵੀ ਸੀ। ਨਾ ਤਾਂ ਅਡਵਾਨੀ ਸਾਹਿਬ ਬਿਹਾਰ ਦੀਆਂ ਚੋਣਾਂ ਦੇ ਮਾਹੌਲ 'ਚ ਕਿਤੇ ਦਿਖਾਈ ਦਿੱਤੇ, ਨਾ ਹੀ ਸ਼ਤਰੂਘਨ ਸਿਨਹਾ। ਸ਼ਤਰੂਘਨ ਸਿਨਹਾ ਨੇ ਬਕਾਇਦਾ ਇੱਕ ਇੰਟਰਵਿਊ ਦੇ ਵਿੱਚ ਬਰਖਾ ਦੱਤ ਨੂੰ ਇੰਟਰਵਿਊ ਦਿੱਤੀ, NDTV ਦੀ ਬਹੁਤ ਵੱਡੀ ਪੱਤਰਕਾਰ ਹੈ। ਉਸ ਇੰਟਰਵਿਊ ਦੇ ਵਿੱਚ ਉਹਨੇ ਸਾਫ਼ ਤੌਰ ਤੇ ਕਿਹਾ ਕਿ ਜੇ ਇੰਦਰਾ ਗਾਂਧੀ ਜਿਉਂਦੇ ਹੁੰਦੇ ਤਾਂ ਕਾਂਗਰਸ ਪਾਰਟੀ ਛੋੜਾ ਸੀ। ਵੀ ਇੰਦਰਾ ਗਾਂਧੀ ਬੜੀ ਸਿਆਣੀ ਆਗੂ ਸੀ। ਇੱਕ ਗੱਲ ਉਹਨੇ ਇਹ ਕਹੀ। ਦੂਜੀ ਗੱਲ ਉਹਨੇ ਇਹ ਕਹੀ ਵੀ ਬਿਹਾਰ ਦੇ ਵਿੱਚ ਕਿਸੇ ਕਿਸਮ ਦੀ ਐਂਟੀ ਇਨਕੰਬੈਂਸੀ ਨਹੀਂ ਹੈ। ਕਿਸੇ ਕਿਸਮ ਦੀ ਐਂਟੀ ਇਨਕੰਬੈਂਸੀ ਨਹੀਂ ਹੈ ਤਾਂ ਭਾਵ ਇਹ ਹੈ ਕਿ ਨਿਤੀਸ਼ ਕੁਮਾਰ ਦੀ ਸਰਕਾਰ ਦੇ ਖਿਲਾਫ ਕੋਈ ਗੁੱਸਾ ਨਹੀਂ ਹੈ ਤੇ ਨਿਤੀਸ਼ ਕੁਮਾਰ ਦੇ ਹੱਕ ਜਿਹਨੂੰ ਇੱਕ ਤੌਰ ਦੇ ਉੱਤੇ ਬਿਆਨ ਸਮਝਿਆ ਗਿਆ। ਤੀਜੀ ਗੱਲ ਉਹਨੇ ਕਹੀ ਵੀ ਸਾਨੂੰ
ਇਸ ਚੋਣ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ ਸਾਈਡ ਲਾਈਨ ਕਰਕੇ ਰੱਖਿਆ। ਇਹ ਤਿੰਨੇ ਗੱਲਾਂ ਉਸ ਸਮੇਂ ਕਹਿਣੀਆਂ ਜਦੋਂ ਬਿਹਾਰ ਦੇ ਵਿੱਚ ਬੀਜੇਪੀ ਦੀ ਅਗਵਾਈ ਜਿਹੜੀ ਆ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਹੈ ਤੇ ਨਰਿੰਦਰ ਮੋਦੀ ਬੀਜੇਪੀ ਦੀ ਕਿਸ਼ਤੀ ਪਾਰ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਿਹਾਰ ਦੀਆਂ ਚੋਣਾਂ ਦੇ ਵਿੱਚ। ਉਸ ਮੌਕੇ ਗੱਲ ਕਹਿਣੀ ਖਾਸ ਤੌਰ ਤੇ ਉਦੋਂ ਜਦੋਂ ਤੀਜਾ ਗੇੜ ਚੋਣ ਦਾ ਹੋਣ ਜਾ ਰਿਹਾ ਬਿਹਾਰ ਦੇ ਵਿੱਚ। ਅੱਜ ਉੱਥੇ ਵੋਟਾਂ ਪੈ ਰਹੀਆਂ ਇਸ ਵੇਲੇ 50 ਸੀਟਾਂ ਦੇ ਉੱਤੇ ਤੀਜੇ ਗੇੜ ਦੇ ਵਿੱਚ, ਤੇ ਬੜਾ ਇੰਪੋਰਟੈਂਟ ਏਰੀਏ ਹੈਗੇ ਆ। 2 ਜ਼ਿਲ੍ਹੇ ਉਹਦੇ ਚ ਏਦਾਂ ਦੇ ਪੈਂਦੇ ਆ, ਇੱਕ ਜ਼ਿਲ੍ਹਾ ਨਿਤੀਸ਼ ਕੁਮਾਰ ਦਾ, ਇੱਕ ਲਾਲੂ ਪ੍ਰਸਾਦ ਯਾਦਵ ਦਾ। ਲਾਲੂ ਪ੍ਰਸਾਦ ਯਾਦਵ ਦੇ 2 ਬੇਟੇ ਵੀ ਜਿਹੜੇ ਇਸ ਗੇੜ ਦੇ ਵਿੱਚ ਹੀ ਉਹਨਾਂ ਦੇ ਜਿਹੜੇ ਹਲਕੇ ਆ ਉਹਨਾਂ ਦੀ ਚੋਣ ਹੈਗੀ ਹੈ। ਇਸ ਮੌਕੇ ਤੇ ਸ਼ਤਰੂਘਨ ਸਿਨਹਾ ਦਾ ਨਿਤੀਸ਼ ਕੁਮਾਰ ਦੇ ਹੱਕ 'ਚ ਇੱਕ ਕਿਸਮ ਦਾ ਬਿਆਨ ਦੇਣਾ ਭਾਰਤੀ ਜਨਤਾ ਪਾਰਟੀ ਵਾਸਤੇ ਬਿਹਾਰ 'ਚ ਤੇ ਖਾਸ ਤੌਰ ਤੇ ਨਰਿੰਦਰ ਮੋਦੀ ਹੋਰਾਂ ਵਾਸਤੇ ਬਿਹਾਰ ਦੇ ਵਿੱਚ ਇੱਕ ਨਵਾਂ ਚੈਲੰਜ ਜਿਹੜਾ ਹੈ ਉਹ ਪੈਦਾ ਕਰ ਰਿਹਾ। ਭਾਰਤੀ ਜਨਤਾ ਪਾਰਟੀ ਦੇ ਆਪਣੇ ਹੀ ਲੋਕ ਭਾਰਤੀ ਜਨਤਾ ਪਾਰਟੀ ਦੇ ਪੀਐਮਓ ਦੇ ਖਿਲਾਫ ਜਾਂ ਪ੍ਰਧਾਨ ਮੰਤਰੀ ਦੇ ਖਿਲਾਫ ਇਸ ਤਰ੍ਹਾਂ ਦੀ ਜੇ ਬਿਆਨਬਾਜ਼ੀ ਕਰਦੇ ਆ ਤਾਂ ਭਾਰਤੀ ਜਨਤਾ ਪਾਰਟੀ ਦਾ ਬਿਹਾਰ 'ਚ ਕੀ ਫਿਊਚਰ ਹੋਣ ਜਾ ਰਿਹਾ ਉਹਦੀ ਇੱਕ ਝਲਕ ਜਿਹੜੀ ਹੈ ਉਹ ਜ਼ਰੂਰ ਦਿਖਾਈ ਦੇ ਰਹੀ ਹੈ ਜੀ। ਜੀ ਤੇ ਅੱਗੇ ਆਪਾਂ ਜੇ ਗੱਲ ਕਰਦੇ ਹਾਂ ਰਾਮ ਰਹੀਮ ਦੀ, ਉਸਨੇ ਵੀ ਇੱਕ ਬਿਆਨ ਦਿੱਤਾ ਹੈ ਕਿ ਜਿਹੜੀ ਗਊ ਨੂੰ ਨਹੀਂ ਮਾਰਨਾ ਚਾਹੀਦਾ ਤੇ ਜਿਹੜੇ ਜਾਨਵਰਾਂ ਦੇ ਅਧਿਕਾਰ ਆ ਉਹ ਵੀ ਮਨੁੱਖਾਂ ਦੇ ਬਰਾਬਰ ਚਾਹੀਦੇ ਆ। ਰਾਮਦੇਵ ਬਾਬਾ ਰਾਮਦੇਵ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰ 2 ਗੱਲਾਂ ਕਹੀਆਂ ਬਾਬਾ ਰਾਮਦੇਵ ਨੇ। ਦੇਖੋ ਬਾਬਾ ਰਾਮਦੇਵ ਪਹਿਲੀ ਗੱਲ ਤਾਂ ਬਾਬਾ ਹੈ ਨਹੀਂ, ਕੁਦਰਤੀ ਕੁਝ ਗੱਲਾਂ ਦੇ ਨਾਲ ਕੁਝ ਲੋਕਾਂ ਦੇ ਨਾਲ ਇੱਦਾਂ ਦੇ ਨਾਂ ਜੁੜ ਜਾਂਦੇ ਆ। ਜਿੱਦਾਂ ਰਾਧੇ ਆ, ਜੇ ਇਕੱਲਾ ਰਾਧੇ ਕਵਾਂਗੇ ਨਹੀਂ ਪਤਾ ਲੱਗਦਾ, ਉਹ ਰਾਧੇ ਮਾਂ ਕਹਿਣਾ ਪੈਂਦਾ ਉਹਨੂੰ। ਜਿੱਦਾਂ ਉਹ ਆਸਾ ਰਾਮ ਬਾਪੂ ਆ, ਭਾਵੇਂ ਆਸਾ ਰਾਮ ਹੀ ਅਸੀਂ ਇਕੱਲਾ ਕਹਿ ਲੈਂਦੇ ਹਾਂ। ਇਹ ਜਿਹੜਾ ਰਾਮਦੇਵ ਹੈ ਇਹ ਵੀ ਕੋਈ ਬਾਬਾ ਸੰਤ ਸੁੰਤ ਨਹੀਂ ਆ, ਕੱਪੜੇ ਕੁਪੜੇ ਇਹ ਉਹਨਾਂ ਨੇ ਪਾਉਂਦਾ। ਇਹ ਸ਼ੁੱਧ ਤੌਰ ਦੇ ਉੱਤੇ ਵਪਾਰੀ ਬੰਦਾ, ਸ਼ੁੱਧ ਵਪਾਰੀ। ਇੱਕ ਗੱਲ ਤਾਂ ਬੜੀ ਤਕਲੀਫ ਦੇ ਉਹਨੇ ਕਹੀ ਵੀ ਜੇ ਦਾਲ 200 ਰੁਪਏ ਕਿਲੋ ਹੋ ਗਈ ਆ ਤਾਂ ਫਿਰ ਤੁਸੀਂ ਪਤਲੀ ਦਾਲ ਖਾ ਲਓ, ਨਾਲੇ ਸਿਹਤ ਠੀਕ ਰਹਿੰਦੀ ਹੈ। ਜਿਹੜੇ ਬੰਦੇ ਨੇ ਇਸ ਨਵੀਂ ਸਰਕਾਰ ਦੇ ਚੱਲਦੇ ਆ ਆਪਣਾ ਹਜ਼ਾਰਾਂ ਕਰੋੜ ਦਾ ਜਿਹੜਾ ਵਪਾਰ ਹੈ ਉਹਨੂੰ ਲੱਖਾਂ ਕਰੋੜਾਂ ਤੱਕ ਪਹੁੰਚਾਉਣ ਦੇ ਜਿਹੜੇ ਆ ਉਹ ਮਨਸੂਬੇ ਜਿਹੜੇ ਆ ਉਹ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ, ਜਾਰੀ ਹੈ ਉਹਦੀ ਕੋਸ਼ਿਸ਼, ਤੇ ਉਹਦੇ 'ਚ ਉਹ ਸਫਲ ਵੀ ਹੋ ਰਿਹਾ। ਜਿਹੜਾ ਆਪਣੇ ਆਪ ਨੂੰ ਸੰਤ ਕਹਿੰਦਾ ਉਹ ਬੰਦਾ ਲੋਕਾਂ ਨੂੰ ਇਹ ਸਲਾਹ ਦੇ ਰਿਹਾ ਕਿ 200 ਰੁਪਏ ਕਿਲੋ ਜੇ ਦਾਲ ਹੈ ਤਾਂ ਉਹਦਾ ਕੋਈ ਵਿਰੋਧ ਕਰਨ ਦੀ ਲੋੜ ਨਹੀਂ, ਤੁਸੀਂ ਦਾਲ ਹੀ ਨਾ ਖਾਓ, ਜੇ ਖਾਣੀ ਹੈ ਥੋੜੀ ਪਤਲੀ ਦਾਲ ਖਾ ਲਓ। ਇਹ ਉਹੀ ਬੰਦਾ ਹੈ ਜਿਹੜਾ ਜਿਹਨੇ ਪਿਛਲੀ ਸਰਕਾਰ ਵੇਲੇ ਸਭ ਤੋਂ ਜ਼ਿਆਦਾ ਰੌਲਾ ਪਾਇਆ ਬਲੈਕ ਮਨੀ ਬਲੈਕ ਮਨੀ ਬਲੈਕ ਮਨੀ। ਅੱਜ ਉਹਨੂੰ ਜਦੋਂ ਕੋਈ ਪੁੱਛਦਾ ਬਲੈਕ ਮਨੀ ਦਾ ਕੀ ਬਣਿਆ ਉਹ ਗੱਲਾਂ ਟਾਲ ਜਾਂਦਾ। ਮੈਨੂੰ ਯਾਦ ਆਉਂਦਾ ਹੈ ਮੈਂ ਜਦੋਂ ਨਵਾਂ ਬਾਬਾ ਰਾਮਦੇਵ ਥੋੜਾ ਜਿਹਾ ਬਹੁਤ ਜ਼ਿਆਦਾ ਉੱਪਰ ਨੂੰ ਚੜ੍ਹਨ ਲੱਗੇ ਜੀ, ਤੇ ਜਿਹੜਾ ਟੀਵੀ ਚੈਨਲ ਲਾਈਏ ਤੇ ਉੱਥੇ ਬਾਬਾ ਰਾਮਦੇਵ, ਜਿਹੜਾ ਟੀਵੀ ਚੈਨਲ ਲਾਈਏ ਉੱਥੇ ਬਾਬਾ ਰਾਮਦੇਵ। ਮੇਰੀ ਬੇਟੀ ਉਦੋਂ ਛੋਟੀ ਸੀ, 5-6 ਸਾਲ ਦੀ, 5 ਸਾਲ ਦੀ ਹੋਣੀ ਆ। ਮੇਰੀ ਬੇਟੀ ਇੱਕ ਦਿਨ ਕਹਿੰਦੀ ਵੀ ਪਾਪਾ ਇਹ ਬੰਦਾ ਮੈਨੂੰ ਠੀਕ ਨਹੀਂ ਲੱਗਦਾ। ਮੈਂ ਕੀ ਹੋਇਆ ਬੇਟਾ? ਕਹਿੰਦੀ ਨਿੱਕੀ ਨਿੱਕੀ ਗੱਲ ਤੇ ਤਾਂ ਹੱਸੀ ਜਾਂਦਾ। ਇਹ ਜਿਹੜੀ ਛੋਟੀ ਬੱਚੀ ਇਸ ਤਰ੍ਹਾਂ ਸੋਚਦੀ ਹੈ, ਇੱਕ 5 ਸਾਲ ਦੀ ਬੱਚੀ। ਤੇ ਆਪਾਂ ਮੈਚੁਰ ਲੋਕ ਹੈ, ਆਪਾਂ ਬੜੀ ਛੇਤੀ ਪਿੱਛੇ ਲੱਗ ਜਾਈਏ ਕਿਸੇ ਗੱਲ ਤੇ। ਇਹ ਥੋੜੀ ਠੀਕ ਨਹੀਂ ਆ ਸਾਡੀ। ਪਰ ਹਿੰਦੁਸਤਾਨੀਆਂ ਦੀ ਮਾਨਸਿਕਤਾ ਏਦਾਂ ਦੀ ਬਣ ਗਈ ਹੈ, ਹਰ ਉੜਦੀ ਚਿੜੀ ਜਿਹੜੀ ਅਸੀਂ ਉਹਦੇ ਪਿੱਛੇ ਲੱਗ ਜਾਂਦੇ ਹਾਂ। ਚਾਹੇ ਉਹ ਕੋਈ ਵੀ ਅੰਦੋਲਨ ਹੋਵੇ, ਚਾਹੇ ਅੰਨਾ ਹਜ਼ਾਰੇ ਦਾ ਅੰਦੋਲਨ ਹੋਵੇ, ਚਾਹੇ ਮਨਪ੍ਰੀਤ ਬਾਦਲ ਦੀ ਜਿਹੜੀ ਇੱਕ ਕਿਸੇ ਵੇਲੇ ਪੰਜਾਬ ਦੇ ਵਿੱਚ ਬੜੀ ਗੂੰਜ ਸੁਣਾਈ ਦੇ ਰਹੀ ਸੀ, ਚਾਹੇ ਹੁਣ ਆਮ ਆਦਮੀ ਪਾਰਟੀ ਦੀ ਹੈ। ਅਸੀਂ ਕੁਝ ਚੀਜ਼ਾਂ ਵਿਚਾਰੇ ਤੋਂ ਬਿਨਾਂ ਜਿਹੜਾ ਅਸੀਂ ਬਦਲ ਲੱਭਦੇ ਮਗਰ ਲੱਗ ਜਾਂਦੇ। ਏਡੇ ਬਾਬਾ ਰਾਮਦੇਵ ਨਾਲ ਹੋਇਆ। ਬਾਬਾ ਰਾਮਦੇਵ ਦੇ ਪਿੱਛੇ ਬੜੇ ਲੋਕ, ਤੇ ਉਹ ਲੋਕ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹੈ ਕਿ ਬਾਬਾ ਰਾਮਦੇਵ ਜਿਹੜਾ ਕੱਲ ਤੱਕ ਬਲੈਕ ਮਨੀ ਦੇ ਇਸ਼ੂ ਦੇ ਉੱਤੇ ਸਾਰੇ ਦੇਸ਼ ਦੇ ਵਿੱਚ ਇੱਕ ਕਿਸਮ ਦਾ ਮਾਹੌਲ ਖੜਾ ਕਰ ਰਿਹਾ ਸੀ, ਉਹ ਰਾਮਦੇਵ ਅੱਜ ਬਲੈਕ ਮਨੀ ਦੇ ਨਾਂ ਤੇ ਗੱਲ ਕਰਨ ਨੂੰ ਤਿਆਰ ਨਹੀਂ, ਕਿਉਂਕਿ ਉਹਦਾ ਜਿਹੜਾ ਏਜੰਡਾ ਸੀ RSS ਦੀ ਅਗਵਾਈ ਵਾਲੀ ਸਰਕਾਰ ਬਣਾਉਣ ਦਾ ਉਹ ਪੂਰਾ ਹੋ ਗਿਆ। ਤੇ ਇਹ ਕਹਿਣਾ ਬਾਬਾ ਰਾਮਦੇਵ ਵੱਲੋਂ ਹੁਣ ਇੱਕ ਦਾਲ ਦਾ ਇਸ਼ੂ, ਦੂਜਾ ਇਹ ਗਾਂ ਦਾ ਇਸ਼ੂ ਵੀ ਗਾਂ ਜਿਹੜੀ ਹੈ ਇਹ ਸਾਰੇ ਦੇਸ਼ 'ਚ ਤੇ ਪਾਬੰਦੀ ਲੱਗਣੀ ਚਾਹੀਦੀ। ਗਾਂ ਦਾ ਜਿਹੜੀ ਹੱਤਿਆ ਨਹੀਂ ਚਾਹੀਦੀ। ਅਸੀਂ ਹੱਤਿਆ ਗਾਂ ਦੀ ਹੁੰਦੀ ਹੈ ਜਾਂ ਉਹਨੂੰ ਬੀਫ ਦੇ ਤੌਰ ਤੇ ਯੂਜ਼ ਕੀਤਾ ਜਾਂਦਾ, ਸਾਰੀ ਦੁਨੀਆ 'ਚ ਯੂਜ਼ ਕੀਤਾ ਜਾਂਦਾ। ਥਾਂ ਦੇ ਉੱਤੇ ਆਪੋ ਆਪਣੇ ਕਾਨੂੰਨ ਨੇ। ਆਪਣੇ ਭਾਰਤ ਦੇ ਵੀ 4 ਸੂਬਿਆਂ ਦੇ ਵਿੱਚ ਜਿਹੜਾ ਬੀਫ ਦੇ ਉੱਤੇ ਪਾਬੰਦੀ ਹੈ, ਪਰ ਕੁਝ ਸੂਬੇ ਜਿਹੜੇ ਆ ਉੱਥੇ ਬੀਫ ਜਿਹੜਾ ਉਹਦਾ ਚੱਲਣ ਹੈ ਲਾਜ਼ਮੀ ਤੌਰ ਦੇ ਉੱਤੇ। ਇਹ ਕਾਨੂੰਨ ਦਾ ਮਸਲਾ ਹੈ, ਕਾਨੂੰਨ ਇਹ ਸਾਰੇ ਮਸਲੇ ਨੂੰ ਦੇਖੇਗਾ। ਬਾਬਾ ਰਾਮਦੇਵ ਦਾ ਇਹ ਕਹਿਣਾ ਵੀ ਮਨੁੱਖਾਂ ਦੇ ਹੱਕ ਤੇ ਜਾਨਵਰਾਂ ਦੇ ਹੱਕ ਬਰਾਬਰ ਹੀ ਹੋਣੇ ਚਾਹੀਦੇ ਆ, ਤੇ ਫਿਰ ਕੀ ਕੇਵਲ ਗਾਂ ਹੀ ਜਿਹੜੀ ਆ ਉਹ ਬਰਾਬਰ ਹੱਕ ਮਨੁੱਖਾਂ ਦੇ ਹੱਕਾਂ ਦੇ ਬਰਾਬਰ ਦੀ ਹੱਕਦਾਰ ਹੈ ਜਾਨਵਰਾਂ 'ਚੋਂ? ਜਾਨਵਰਾਂ 'ਚ ਤਾਂ ਹੋਰ ਵੀ ਬੜੇ ਆ। ਉਹਦੇ 'ਚ ਬੱਕਰਾ ਬੱਕਰੀ ਵੀ ਆਉਂਦੇ ਆ, ਉਹਦੇ 'ਚ ਸੂਰ ਵੀ ਆਉਂਦਾ, ਉਹ 'ਚ ਮੱਝ ਵੀ ਆਉਂਦੀ ਹੈ, ਉਹਦੇ 'ਚ ਹੋਰ ਬੜੇ ਮਤਲਬ ਇਸ ਤਰ੍ਹਾਂ ਦੇ ਜਾਨਵਰ ਆਉਂਦੇ ਆ, ਤਿੱਤਰ ਵੱਡੇ ਪੰਛੀ ਵਗੈਰਾ, ਕੁੱਕੜ ਵਗੈਰਾ। ਕੀ ਉਹਨਾਂ ਦਾ ਕੋਈ ਹੱਕ ਹਕੂਕ ਨਹੀਂ ਹੈ? ਕੇਵਲ ਗਾਂ ਦੇ ਹੱਕ ਹਕੂਕ ਹੈ। ਜਿਹੜੀ ਦੁਨੀਆ ਭਰ ਦੀ ਸਭ ਤੋਂ ਜ਼ਿਆਦਾ ਜਿਹੜਾ ਬੀਫ ਦਾ ਕਾਰੋਬਾਰ ਹੁੰਦਾ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਐਕਸਪੋਰਟਰ ਜਿਹੜੇ ਆ ਬੀਫ ਦੇ, ਉਹ ਭਾਰਤੀ ਜਨਤਾ ਪਾਰਟੀ ਤੇ RSS ਦੇ ਬੰਦੇ ਆ ਬਹੁਤੇ। ਪਹਿਲਾਂ ਭਾਰਤੀ ਜਨਤਾ ਪਾਰਟੀ ਤੇ RSS ਉਹਨਾਂ ਦਾ ਵਪਾਰ ਬੰਦ ਕਰਾਵੇ,
ਫਿਰ ਉਹ ਇਦਾਂ ਦੀਆਂ ਗੱਲਾਂ ਕਰਨ ਕਿ ਦੇਸ਼ ਤੇ ਅਸੀਂ ਇੱਕ ਜ਼ਾਬਤਾ ਲਾਗੂ ਕਰਨਾ ਹੈ। ਦੇਸ਼ ਤੇ ਇੱਕ ਜ਼ਾਬਤਾ ਲਾਗੂ ਨਾ ਹਿੰਦੁਸਤਾਨ ਤੇ ਅੱਜ ਤੱਕ ਕੋਈ ਕਰ ਸਕਿਆ। ਇੱਕ ਭਾਸ਼ਾ, ਇੱਕ ਜ਼ਾਬਤਾ ਜਿਹਨੂੰ ਸਿਵਲ ਕੋਡ ਵੀ ਕਿਹਾ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਬਾਬਾ ਰਾਮਦੇਵ ਵੱਲੋਂ ਕਰਨੀਆਂ, ਉਹ ਸਿੱਧੇ ਤੌਰ ਦੇ ਉੱਤੇ ਭਾਰਤ ਦੀ ਰਾਜਨੀਤੀ ਦੇ ਵਿੱਚ ਦਖਲ ਹੈ। ਸੰਤਾਂ ਨੂੰ, ਬਾਬਿਆਂ ਨੂੰ ਆਪਣੇ ਤੱਕ ਮਹਿਦੂਦ ਰਹਿਣਾ ਚਾਹੀਦਾ। ਜਦੋਂ ਰਾਜਨੀਤੀਵਾਨ ਬਣਨਾ ਚਾਹੁੰਦੇ ਆ, ਫਿਰ ਉਹਨਾਂ ਨੂੰ ਇੱਕ ਰਾਜਨੀਤਿਕ ਪਾਰਟੀ ਬਣਾ ਕੇ ਜਾਂ ਕਿਸੇ ਰਾਜਨੀਤਿਕ ਪਾਰਟੀ ਸ਼ਾਮਲ ਹੋ ਜਾਣਾ ਚਾਹੀਦਾ। ਫਿਰ ਚੋਲੇ ਲਾ ਦੇਣੇ ਚਾਹੀਦੇ ਆ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਭਾਰਤੀ ਆਵਾਮ ਨੂੰ ਇੱਕ ਭੜਕਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ, ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਧਰੂਵੀਕਰਨ ਕਰਨ ਦੀ ਕੋਸ਼ਿਸ਼ ਹੈ RSS ਤੇ ਭਾਰਤੀ ਜਨਤਾ ਪਾਰਟੀ ਦੇ ਪੱਖ 'ਚ। ਜੀ ਤੇ ਮੇਰਾ ਆਖਰੀ ਸਵਾਲ ਹੋਊਗਾ ਜੀ, ਜਿਸ ਤਰ੍ਹਾਂ ਮੁਸ਼ੱਰਫ ਸਾਹਿਬ ਨੇ ਇੱਕ ਇੰਟਰਵਿਊ ਕੀਤੀ ਆ ਪਾਕਿਸਤਾਨ ਤੋਂ, ਤੇ ਉਸਨੇ ਇਹ ਮੰਨਿਆ ਆ ਕਿ ਜਿੰਨੇ ਵੀ ਅਸੀਂ ਰੌਲਾ ਪਾਉਣ ਵਾਲੇ ਜਾਂ ਲੋਕਾਂ ਨੂੰ ਮਰਨ ਮਰਾਉਣ ਵਾਲੇ ਆ, ਦਹਿਸ਼ਤਗਰਦ ਜਿਨ੍ਹਾਂ ਨੂੰ ਕਹਿੰਦੇ ਆ, ਅਸੀਂ ਤਿਆਰ ਕੀਤੇ ਸੀ ਤੇ ਅਸੀਂ ਅਸਾਮਾ ਬਿਨ ਲਾਦਨ ਨੂੰ ਆਪਣਾ ਹੀਰੋ ਸਮਝਦੇ ਸੀ, ਪਰ ਹੁਣ ਉਹ ਕਹਿੰਦੇ ਕਿ ਅਸੀਂ ਆਪ ਹੀ ਇਹਨਾਂ ਤੋਂ ਦੁਖੀ ਹਾਂ। ਦੇਖੋ, ਪਹਿਲੀ ਗੱਲ ਤਾਂ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਸੰਬੰਧ ਹੈ, ਉਹਨਾਂ ਸੰਬੰਧਾਂ ਦੇ ਵਿੱਚ ਉਤਰਾਅ ਚੜਾਅ ਜਿਹੜਾ ਆਉਂਦਾ ਰਹਿੰਦਾ। ਅਸੀਂ ਸਮਝਦੇ ਹਾਂ ਕਿ ਇਹਦੇ 'ਚ ਰਾਜਨੀਤੀ ਜਿਹੜੀ ਆ ਬਹੁਤ ਜ਼ਿਆਦਾ ਇਨਵੋਲਵ ਹੈ। ਦੋਨਾਂ ਪਾਸਿਆਂ ਦੇ ਹੁਕਮਰਾਨ ਜਿਹੜੇ ਹੈ ਉਹ ਦੋਨਾਂ ਮੁਲਕਾਂ ਦੇ ਆਵਾਮ ਦੇ ਮੇਲ ਜੋਲ ਦੇ ਵਿੱਚ ਕਈ ਵਾਰੀ ਰੁਕਾਵਟ ਬਣਦੇ ਆ। ਕਲਚਰ, ਸਾਡੀ ਰਹਿਤਲ ਜਿਹੜੀ ਹੈ ਉਹ ਸਾਂਝੀ ਰਹਿਤਲ ਹੈ। ਸਾਡੀ ਭਾਸ਼ਾ ਦੇ ਵਿੱਚ ਵੀ ਕੋਈ ਬਹੁਤਾ ਫਰਕ ਨਹੀਂ। ਖਾਸ ਤੌਰ ਤੇ ਪੰਜਾਬੀਆਂ ਦੀ ਭਾਸ਼ਾ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਪੰਜਾਬੀ ਪਾਕਿਸਤਾਨ 'ਚ ਹੈ। 9 ਕਰੋੜ ਦੇ ਕਰੀਬ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਦੇ ਵਿੱਚ ਹੈ। ਤੇ ਸਾਡੀਆਂ ਰੋਹ ਰੀਤਾਂ, ਸਾਡੇ ਰਿਵਾਜ ਬਹੁਤ ਸਾਰੇ, ਸਾਡਾ ਭਾਈਚਾਰਾ ਇਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ। ਪਰ ਸਿਆਸਤਦਾਨਾਂ ਨੇ ਸਾਡੇ ਇਸ ਭਾਈਚਾਰੇ ਦੇ ਵਿੱਚ ਕੰਢੇ ਬੀਜੇ, ਜਿਸ ਕਰਕੇ ਬਾਰਡਰ ਦੇ ਉੱਤੇ, ਬਾਘਾ ਬਾਰਡਰ ਦੇ ਉੱਤੇ ਜਿਹੜੀ ਕੰਡਿਆਲੀ ਤਾਰ ਵਿਛ ਗਈ ਹੈ। ਪਰ ਇਹ ਕੰਡਿਆਲੀ ਤਾਰ ਬਰਲਿਨ ਦੀ ਦੀਵਾਰ ਨਹੀਂ ਹੈ। ਜਿੱਦਾਂ ਬਰਲਿਨ ਦੀ ਦੀਵਾਰ ਟੁੱਟ ਗਈ ਤੇ ਇਹਦਾ ਕੰਡਿਆਲੀ ਤਾਰ ਤੋਂ ਪਾਰ ਜਾਂ ਇਹਨੂੰ ਤੋੜ ਕੇ ਦੋਵੇਂ ਮੁਲਕ ਇਕੱਠ ਹੋ ਜਾਣਗੇ, ਇਹ ਰਾਜਨੀਤਿਕ ਤੌਰ ਦੇ ਉੱਤੇ ਹੋ ਨਹੀਂ ਸਕਣਾ। ਪਰ ਜਿਹੜੀ ਵੀ ਥੋੜੀ ਬਹੁਤ ਸਾਂਝ ਹੈ, ਉਹਨੂੰ ਵੀ ਤਾਨਾਸ਼ਾਹਾਂ ਨੇ ਜਾਂ ਹਕੂਮਤਾਂ ਨੇ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਖੁਦ ਮੁਸ਼ੱਰਫ ਹੋਰਾਂ ਨੇ ਮੰਨ ਲਿਆ ਕਿ ਉਸਾਮਾ ਬਿਨ ਲਾਦਨ ਉਹਨਾਂ ਦਾ ਹੀਰੋ ਰਿਹਾ। ਉਹਨਾਂ ਨੇ ਮੰਨ ਲਿਆ ਕਿ ਚਾਹੇ ਹਾਫਿਜ਼ ਸਈਦ ਹੋਵੇ, ਚਾਹੇ ਲਖਵੀ ਹੋਵੇ, ਇਹ ਸਾਰੇ ਸਾਡੇ ਆਈਕੋਨ ਰਹੇ ਹੈ। ਤੇ ਉਹਨਾਂ ਨੇ ਇਹ ਵੀ ਮੰਨ ਲਿਆ ਵੀ ਕਸ਼ਮੀਰ ਦੇ ਵਿੱਚ ਜਿਹੜੇ ਬਹੁਤੇ ਟੈਰਰਿਸਟ ਭੇਜੇ ਗਏ ਸੀ, ਲਸ਼ਕਰ ਤੋਇਬਾ ਵੀ ਜਿਹੜੀ ਬਣਾਈ ਗਈ, ਉਹ ਅਸੀਂ ਹੀ ਬਣਾਈ ਸੀ। ਅਸੀਂ ਟ੍ਰੇਨਿੰਗ ਦਿੰਦੇ ਰਹੇ ਉਹਨਾਂ ਨੂੰ। ਇਹ ਗੱਲਾਂ ਮੰਨੀਆਂ ਉਹਨਾਂ ਨੇ। ਇਸ ਤੋਂ ਇੱਕ ਤਾਂ ਸੱਚ ਦਾ ਪਤਾ ਲੱਗ ਗਿਆ ਕਿ ਪਾਕਿਸਤਾਨ 'ਚ ਟ੍ਰੇਨਿੰਗ ਵੀ ਹੁੰਦੀ ਰਹੀ ਆ। ਭਾਰਤ ਦੇ ਵਿੱਚ, ਭਾਰਤ ਦੇ ਕੁਝ ਹਿੱਸੇ ਦੇ ਵਿੱਚ ਗੜਬੜ ਫੈਲਾਉਣ 'ਚ ਉਹਨਾਂ ਦਾ ਹੱਥ ਰਿਹਾ। ਇਹ ਗੱਲ ਖੁਦ ਜਨਰਲ ਮੁਸ਼ੱਰਫ ਨੇ ਜਿਹੜੇ ਉੱਥੇ ਦੇ ਤਾਨਾਸ਼ਾਹ ਰਹੇ ਆ, ਉਹਨਾਂ ਨੇ ਆਪ ਮੰਨ ਲਈ। ਔਰ ਨਾਲ ਦੀ ਨਾਲ ਬੜੀ ਇੰਪੋਰਟੈਂਟ ਗੱਲ ਉਹਨਾਂ ਨੇ ਜਿਹੜੀ ਕਹੀ ਵੀ ਕਿਸੇ ਵੇਲੇ ਅਸੀਂ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਰਹੇ, ਇਹ ਸਾਡੇ ਹੀਰੋ ਸੀ, ਨਾਇਕ ਸੀ। ਅੱਜ ਇਹ ਖਲਨਾਇਕ ਹੈ, ਕਿਉਂਕਿ ਅਸੀਂ ਵੀ ਇਹਨਾਂ ਤੋਂ ਬਹੁਤ ਬੁਰੀ ਤਰ੍ਹਾਂ ਅਫੈਕਟਡ ਹੈ। ਜਿਹੜੀ ਅਸੀਂ ਤੋਂ ਪਾਕਿਸਤਾਨ ਵਾਲੇ ਵੀ ਇਹਨਾਂ ਤੋਂ ਹੁਣ ਬਹੁਤ ਬੁਰੀ ਤਰ੍ਹਾਂ ਅਫੈਕਟਡ ਹੈ। ਇਹ ਗੱਲ ਕਹਿ ਕੇ ਇੱਕ ਹਿਸਟੋਰੀਕਲ ਜਿਹੜਾ ਟਰੁਥ ਹੈ ਉਹ ਮੁਸ਼ੱਰਫ ਸਾਹਿਬ ਨੇ ਪੇਸ਼ ਕਰ ਦਿੱਤਾ ਹੈ ਵੀ ਜਦੋਂ ਤੁਸੀਂ ਅੱਗ ਲਾਉਂਦੇ ਹੋ ਗੁਆਂਢ 'ਚ, ਤਾਂ ਉਹ ਅੱਗ ਕਿਸੇ ਵੇਲੇ ਵੀ ਤੁਹਾਡਾ ਘਰ ਵੀ ਤਬਾਹ ਕਰ ਸਕਦੀ ਹੈ। ਸੋ ਗੁਆਂਢ 'ਚ ਲਾਈ ਅੱਗ ਤੁਹਾਡੇ ਘਰ ਨੂੰ ਕਦੋਂ ਤਬਾਹ ਕਰਦੇ ਤੇ ਤੁਹਾਨੂੰ ਇਲਮ ਵੀ ਨਹੀਂ ਹੁੰਦਾ, ਪਤਾ ਵੀ ਨਹੀਂ ਹੁੰਦਾ। ਸੋ ਇਸ ਕਰਕੇ ਅੱਗ ਨਾਲ ਖੇਡਣ ਵਾਲੇ ਜਿਹੜੇ ਲੋਕ ਆ, ਉਹਨਾਂ ਦੇ ਹੱਥ ਅੱਜ ਨੇ ਤਾਂ ਕੱਲ੍ਹ ਜਲਣੇ ਹੁੰਦੇ ਆ। ਅੱਜ ਪਾਕਿਸਤਾਨ ਸੱਚਮੁੱਚ ਸਾਡੇ ਤੋਂ ਵੀ ਜ਼ਿਆਦਾ ਅਫੈਕਟਡ ਹੈ। ਤੇ ਇਸ ਗੱਲ ਨੂੰ ਉੱਥੋਂ ਦੇ ਅੱਜ ਦੇ ਹੁਕਮਰਾਨ ਵੀ ਮੰਨ ਲੈਣ, ਇਹ ਮੰਨ ਕੇ ਜੇ ਇਤਿਹਾਸ 'ਚ ਕੁਝ ਗਲਤੀਆਂ ਹੋਈਆਂ, ਉਹਨਾਂ ਗਲਤੀਆਂ ਨੂੰ ਦਰੁਸਤ ਕਰ ਲੈਣ ਤੇ ਦੋਵਾਂ ਮੁਲਕਾਂ ਦੀ ਅਮਨ ਅਮਾਨ ਦੇ ਵਿੱਚ ਬਿਹਤਰੀ ਲਈ ਕੋਸ਼ਿਸ਼ ਕਰਨ, ਤਾਂ ਸ਼ਾਇਦ ਸਾਡਾ ਵਰਤਮਾਨ ਤੇ ਸਾਡਾ ਭਵਿੱਖ ਦੋਵਾਂ ਮੁਲਕਾਂ ਦਾ ਉਹ ਸ਼ਾਇਦ ਸਹੀ ਦਿਸ਼ਾ ਵੱਲ ਚੱਲ ਪਵੇ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਆਏ ਤੇ ਦੱਸਿਆ ਕਿ ਖਬਰਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਜੀ। ਮਿਹਰਬਾਨੀ, ਸ਼ੁਕਰੀਆ ਜੀ, ਥੈਂਕ ਯੂ ਜੀ। ਆਸਰਾ ਤੇ ਇਹ ਸਨ ਸੁਸ਼ੀਲ ਦਸਾਂਝ, ਸਾਡੇ ਨਾਲ ਹੁੰਦੇ ਨੇ ਜੀ ਮੰਗਲਵਾਰ ਨੂੰ, ਤੇ ਇਹਨਾਂ ਤੋਂ ਅਸੀਂ ਕੁਛ ਅਪਡੇਟ ਲੈਂਦੇ ਹਾਂ, ਕੁਛ ਖਬਰਾਂ ਦੀ। ਹੁਣ ਮੇਰੇ ਵੱਲੋਂ ਅਗਲੇ ਬੁਲਟਨ ਤੱਕ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।